ਫਾਸਟਿੰਗ ਦੇ ਉੱਤੇ ਜਿਹੜਾ ਲਿਟਰੇਚਰ ਹੈ ਜਾਂ ਜਿਹੜੀ ਲੇਟੈਸਟ ਰਿਸਰਚ ਹੈ ਜੀ, ਉਹਨਾਂ ਨੇ ਉਹਦੇ ਉੱਤੇ ਪਹਿਲੀ ਇੱਕ ਲਾਈਨ ਲਿਖੀ ਹੈ ਕਿ ਲਿਸਨ ਟੂ ਯੋਰ ਬੋਡੀ, ਆਪਣੀ ਬੋਡੀ ਨੂੰ ਸੁਣੋ। ਅਗਰ ਤੁਹਾਡੀ ਬੋਡੀ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਜਾਂ ਤੁਹਾਨੂੰ ਕੋਈ ਉਹਦਾ ਐਡਵਰਸ ਇਫੈਕਟ ਤੁਹਾਨੂੰ ਆਉਂਦਾ ਹੈ ਤੇ ਫਿਰ ਤੁਸੀਂ ਫਾਸਟਿੰਗ ਨਾ ਕਰੋ। ਜਦੋਂ ਸਾਡੀ ਨੀਂਦ ਬਿਹਤਰ ਹੁੰਦੀ ਹੈ ਤੇ ਸਾਡੀ ਉਹਦੇ ਨਾਲ ਮਿਹਦਾ ਔਰ ਜਿਹੜੀ ਭੁੱਖ ਹੈ ਉਹ ਵੀ ਬਿਹਤਰ ਹੋ ਜਾਂਦੀ। ਉਹਦੇ ਨਾਲ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈ ਉਹ ਥੱਲੇ ਆ ਜਾਂਦਾ, ਦਵਾਈ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਉਹਦੇ ਨਾਲ ਸਾਡਾ ਮੂਡ ਬਿਹਤਰ ਹੋ ਜਾਂਦਾ ਸਰ। ਫਿਰ ਉਹਦੇ ਨਾਲ ਸਾਡੇ ਜਿਹੜੇ ਜੁਆਇੰਟ ਨੇ, ਜਿਹੜੇ ਜੋੜਾਂ ਦੀ ਦਰਦ ਹੈ ਉਹ ਖਤਮ ਹੋ ਜਾਂਦੀ। ਰਿਸਰਚ ਇਹ ਕਹਿੰਦੀ ਹੈ ਕਿ ਅਗਰ ਤੁਸੀਂ 30 ਦਿਨ ਰੋਜ਼ੇ ਰੱਖੋ ਤੁਹਾਡੇ ਐਕਨੀ ਖਤਮ ਹੋ ਜਾਂਦੇ ਨੇ। ਸਾਡਾ ਲਬਲਬਾ ਇੰਨਾ ਬਿਹਤਰ ਹੋ ਜਾਂਦਾ ਹੈ ਕਿ ਸਾਡੀ ਇਨਸੂਲਿਨ ਬਿਹਤਰੀਨ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਰਿਸਕ ਜਿਹੜਾ ਸ਼ੂਗਰ ਦਾ ਉਹ ਘਟ ਜਾਂਦਾ ਹੈ। ਦੁਨੀਆ ਦੇ ਉੱਤੇ ਸ਼ੂਗਰ ਔਰ ਬਲੱਡ ਪ੍ਰੈਸ਼ਰ ਦੇ ਨਾਲ ਹਰ ਅੱਧੇ ਘੰਟੇ ਦੇ ਬਾਅਦ ਕਿਸੇ ਦੀ ਲੱਤ ਬਾਂਹ ਕੱਟੀ ਜਾ ਰਹੀ ਹੈ। ਉਹਦੇ ਤੋਂ ਵੀ ਬਚ ਗਏ। ਤੁਹਾਡਾ ਚੂੰਕਿ ਮੂਡ ਬਿਹਤਰ ਹੋ ਗਿਆ, ਤੁਹਾਡੀ ਕਾਰਕਰਦਗੀ ਬਿਹਤਰ ਹੋ ਗਈ, ਤੁਹਾਡੀ ਅਖਲਾਕੀਆਤ ਬਿਹਤਰ ਹੋ ਗਏ, ਤੁਹਾਡਾ ਆਪਸ ਦੇ ਵਿੱਚ ਮੁਆਸ਼ਰੇ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਆ ਗਈ। ਜਦੋਂ ਬੰਦਾ ਰੋਜ਼ਾ ਰੱਖਦਾ ਹੈ ਤੇ ਇੱਕ ਬ੍ਰੇਨ ਡਰਾਈਵ ਨਿਊਰੋਟ੍ਰੋਪਿਕ ਪ੍ਰੋਟੀਨ ਹੈ ਉਹ ਬਣਦੀ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਮੈਮਰੀ ਬਿਹਤਰ ਹੋ ਜਾਂਦੀ ਹੈ। ਵਾਹ ਵਾਹ। ਜਿਹਦੀ ਵਜ੍ਹਾ ਨਾਲ ਤੁਹਾਡੇ 'ਚ ਐਕਟਿਵਨੈਸ ਆ ਜਾਂਦੀ ਹੈ। ਵਾਹ। ਲਿਟਰੇਚਰ ਇਹ ਗੱਲ ਕਹਿੰਦਾ ਹੈ ਕਿ ਅਗਰ ਕੋਈ ਬੰਦਾ ਫਾਸਟਿੰਗ ਕਰਦਾ ਹੈ ਤੇ ਉਹਨੂੰ ਬ੍ਰੈਸਟ ਕੈਂਸਰ ਨਹੀਂ ਹੁੰਦਾ, ਉਹਨੂੰ ਪ੍ਰੋਸਟੇਟ ਦਾ ਕੈਂਸਰ ਨਹੀਂ ਹੁੰਦਾ ਔਰ ਉਹਨੂੰ ਵੱਡੀ ਆਂਤ ਦਾ ਕੈਂਸਰ ਨਹੀਂ ਹੁੰਦਾ। ਲਿਟਰੇਚਰ ਕਹਿੰਦਾ ਹੈ, ਰਿਸਰਚ ਦੁਨੀਆ ਦੀ ਇਹ ਦੱਸਦੀ ਪਈ। ਇੱਕ ਐਸਾ ਸਿਸਟਮ ਹੈ ਸਾਡੀ ਬਾਡੀ ਦਾ ਜਿਹਨੂੰ ਅਸੀਂ ਆਟੋਫੇਗੀ ਕਹਿੰਦੇ ਆ। ਉਹਦੇ ਵਿੱਚ ਜਿਹੜੇ ਟੁੱਟੇ ਭੱਜੇ ਸੈੱਲ ਨੇ ਜਾਂ ਉਹ ਸੈੱਲ ਨੇ ਜਿਨ੍ਹਾਂ ਨੇ ਕੱਲ ਨੂੰ ਕੈਂਸਰ ਬਣ ਜਾਣਾ ਹੈ ਜਾਂ ਉਹ ਸੈੱਲ ਨੇ ਜਿਹੜੇ ਕੈਂਸਰ ਦੀ ਸ਼ਕਲ ਇਖਤਿਆਰ ਕਰਦੇ ਪਏ ਨੇ, ਰੋਜ਼ੇ ਦੀ ਹਾਲਤ ਦੇ ਵਿੱਚ ਬਾਡੀ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਵਾਹ ਵਾਹ। ਤੇ ਸਫਾਈ ਕਰ ਦਿੰਦੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਰਮਜ਼ਾਨੁਲ ਮੁਬਾਰਕ ਦਾ ਮੁਕੱਦਸ, ਪਵਿੱਤਰ ਤੇ ਮੁਹਤਰਮ ਤੇ ਮੁਅੱਕਰ ਮਹੀਨਾ ਮਾਸ਼ਾਅੱਲਾ ਅੱਲਾਹ ਪਾਕ ਨੇ ਸਾਨੂੰ ਦਿੱਤਾ ਹੋਇਆ ਹੈ। ਅੱਜ ਚੌਥਾ ਰੋਜ਼ਾ ਹੈ। ਸਾਹਿਬੋ, ਅੱਲਾਹ ਪਾਕ ਸਾਡੇ ਖਾਲਿਕ ਨੇ, ਸਾਡੇ ਮਾਲਿਕ ਨੇ, ਸਾਡੇ ਮਾਬੂਦ ਨੇ ਤੇ ਅਸੀਂ ਆਪਣੇ ਅੱਲਾਹ ਪਾਕ ਦੀ ਤਖਲੀਕ ਹਾਂ, ਆਪਣੇ ਅੱਲਾਹ ਪਾਕ ਦੇ ਅਬਦ ਹਾਂ, ਆਪਣੇ ਅੱਲਾਹ ਪਾਕ ਦੇ ਬੰਦੇ ਹਾਂ। ਪਿਆਰਿਓ, ਜਿਹੜੀ ਸ਼ੈ ਜਿਹਨੇ ਬਣਾਈ ਹੋਵੇ ਉਹਦੇ ਬਾਰੇ 'ਚ ਜਿੰਨਾ ਉਹ ਜਾਣਦਾ ਹੁੰਦਾ ਹੈ, ਹੋਰ ਕਿਸੇ ਨੂੰ ਇਲਮ ਨਹੀਂ ਹੁੰਦਾ। ਅੱਲਾਹ ਪਾਕ ਰਹੀਮ ਕਰੀਮ ਨੂੰ ਜਿੰਨਾ ਆਪਣੇ ਇਨਸਾਨ ਬਾਰੇ ਪਤਾ ਹੈ, ਕਿਉਂਕਿ ਇਨਸਾਨ ਅੱਲਾਹ ਪਾਕ ਦੀ ਜੋ ਤਖਲੀਕ ਹੈ, ਤੇ ਅੱਲਾਹ ਪਾਕ ਫਿਰ ਇਹ ਵੀ ਫਰਮਾਉਂਦੇ ਨੇ ਕਿ ਮੈਂ ਆਪਣੇ ਇਨਸਾਨ ਦਾ ਹਰ ਕੀਮਤ ਤੇ ਹਰ ਵੇਲੇ ਭਲਾ ਹੀ ਚਾਹੁੰਦਾ। ਸਾਹਿਬੋ, ਅੱਲਾਹ ਪਾਕ ਸਾਡਾ ਭਲਾ ਹੀ ਚਾਹੁੰਦੇ ਨੇ ਨਾ, ਤੇ ਵੇਖੋ ਕਿੱਡੀਆਂ ਕਿੱਡੀਆਂ ਵੱਡੀਆਂ ਲਗਜ਼ਸ਼ਾਂ ਸਾਡੇ ਕੋਲੋਂ ਹੋ ਜਾਂਦੀਆਂ ਨੇ। ਪਾਪ ਅਸੀਂ ਕਰ ਬੈਠੇ ਹਾਂ, ਗੁਨਾਹ ਸਾਡੇ ਕੋਲ ਸਰਜ਼ਦ ਹੋ ਜਾਂਦੇ ਨੇ, ਫਿਰ ਸਾਡੇ ਸਤਾਰੁਲ ਅਯੂਬ ਅੱਲਾਹ ਪਾਕ ਸਾਨੂੰ ਮਾਫ ਕਰ ਦਿੰਦੇ ਨੇ।
अर रहमान अर रहीम जो होए। रोजे अल्लाह पाक ने फरमाया कि मैं तमाम उम्मतां दे उत्ते फर्ज कीते ते साडे ते भी फर्ज कीते गए ते अल्लाह पाक ने आख्या कि रोजे रखो ताकि तुसी मुत्तकी बन जाओ, साहिबान तकवा बन जाओ। रोज़िਆਂ ਦੇ ਮਹੀਨੇ ਦੇ ਫਜ਼ਾਇਲ ਅਹਿਮੀਅਤ ਅਸੀਂ ਰੋਜ਼ ਤੁਹਾਡੀ ਸੇਵਾ 'ਚ ਬਿਆਨ ਕਰ ਰਹੇ ਹਾਂ ਕਿ ਅੱਲਾਹ ਪਾਕ ਦੀਆਂ ਰਹਿਮਤਾਂ ਕਿਸ ਤਰ੍ਹਾਂ ਆਪਣੇ ਇਨਸਾਨਾਂ ਦੇ ਉੱਤੇ ਵਸਦੀਆਂ ਨੇ ਰੋਜ਼ਿਆਂ ਦੇ ਮਹੀਨੇ ਦੇ ਵਿੱਚ। ਅੱਜ ਸਾਹਿਬੋ ਸਾਡੀ ਗੁਫ਼ਤਗੂ ਦਾ ਮੌਜੂ ਹੈ ਕਿ ਰੋਜ਼ੇ ਇਨਸਾਨੀ ਜਿਸਮ ਦੇ ਵਾਸਤੇ किस कदर अहमियत और अफादियत रखते हैं। वेहो ना अल्लाह पाक ने अपनी प्रोडक्ट, अपनी मखलूक, अपनी तखलीक दे उत्ते रोज़े फर्ज कीते ते यकीनन इहदे विच कोई हिकमत ही सी ना। अल्लाह पाक जो अपने बंदियां दा भला चाहते हैं ते रोज़े रखन दे फिर की फायदे ने। मैडिकली और जदीद तरीन साइंस की आखदी है भी तिब्बी हवाले दे नाल ਜਦੋਂ ਅੱਲਾਹ ਪਾਕ ਦੇ ਬੰਦੇ ਉਹਦੀ ਰਜ਼ਾ ਦੇ ਵਾਸਤੇ ਰੋਜ਼ੇ ਰੱਖਦੇ ਨੇ ਤੇ ਉਹਨਾਂ ਦੇ ਆਪਣੇ ਜਿਸਮ ਦੇ ਉੱਤੇ ਕਿਹੜੇ-ਕਿਹੜੇ ਸਿਹਤਮੰਦਾਨਾ ਅਸਰਾਤ ਮੁਰਤਬ ਹੁੰਦੇ ਨੇ, ਇਹ ਅੱਜ ਸਾਡੀ ਗੁਫ਼ਤਗੂ ਦਾ ਮੌਜੂ ਹੈ। ਸਾਡੇ ਨਾਲ ਮੌਜੂਦ ਨੇ ਸਾਡੇ ਗੁਜਰਾਂਵਾਲਾ ਸ਼ਹਿਰ ਦੇ ਡਿਵੀਜ਼ਨਲ ਹੈੱਡਕੁਆਟਰ ਹਸਪਤਾਲ ਦੇ ਸਾਬਕ MS ਔਰ ਸਾਡੇ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਡਾਇਰੈਕਟਰ ਐਡਮਨ ਔਰ ਇਸ ਵੇਲੇ ਸਾਡੇ ਗੁਜਰਾਂਵਾਲੇ ਦਾ ਇੱਕ ਬਹੁਤ ਮਸ਼ਹੂਰ ਤੇ ਮਾਰੂਫ ਹਸਪਤਾਲ ਹੈ ਕੇਅਰ ਐਂਡ ਕਿਉਰ ਹਸਪੀਟਲ, ਉਹਦੇ ਮੁਹਤਰਮ MS ਨੇ ਬੜੇ ਮਾਸ਼ਾਅੱਲਾ ਜਹਾਨ ਦੀਦਾ ਔਰ ਬੜੇ ਸੀਨੀਅਰ ਸਾਡੇ ਸ਼ਹਿਰ ਦੇ ਫਿਜ਼ੀਸ਼ੀਅਨ ਨੇ, ਡਾਕਟਰ ਨੇ ਜਨਾਬ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ। ਇਲਮੇ ਤਿਬ ਦੇ ਨਾਲ ਨਾਲ ਅੱਲਾਹ ਪਾਕ ਨੇ ਦੀਨੀ ਇਲਮ ਦੇ ਨਾਲ ਵੀ ਉਹਨਾਂ ਦੇ ਕਲਬੋ ਜ਼ਿਹਨ ਨੂੰ ਆਰਾਸਤਾ ਤੇ ਮੁਜ਼ੱਯਨ ਕੀਤਾ ਹੋਇਆ ਹੈ। ਅੱਜ ਮੈਂ ਉਹਨਾਂ ਕੋਲੋਂ ਸਪੈਸ਼ਲੀ ਟਾਈਮ ਲਿਆ ਤੇ ਉਹਨਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ। ਡਾਕਟਰ ਸਾਹਿਬ ਮੁਹਤਰਮ ਤਸ਼ਰੀਫ ਲਿਆਏ ਹੋਏ ਨੇ, ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਨੇ ਆ ਕਿ ਰੋਜ਼ੇ ਇਨਸਾਨੀ ਜਿਸਮ ਦੇ ਉੱਤੇ ਕੀ ਸਿਹਤਮੰਦਾਨਾ ਅਸਰਾਤ ਮੁਰਤਬ ਕਰਦੇ ਨੇ। अस्सलाम वालेकुम डॉक्टर साहब। वालेकुम अस्सलाम व रहमतुल्लाहि व बरकातहू। खैरियत नालो मेरे आका। डॉक्टर साहब बड़ी मेहरबानी जनाब। अच्छा जी डॉक्टर साहब गुजारिश ਇਹ ਵੇ ਕਿ ਅਸੀਂ ਚਾਹੁੰਦੇ ਸਾਂ ਕਿ ਸਾਡੇ ਪਿਆਰੇ ਜਿਹੜੇ ਵੇਖਣ ਵਾਲੇ ਨੇ ਨਾ ਜੀ, ਉਹਨਾਂ ਨੂੰ ਇਹ ਤੇ ਅਲਹਮਦੁਲਿਲਾ ਪਤਾ ਹੈ ਜੀ, ਸਾਡੇ ਸਾਰੇ ਦਰਸ਼ਕ ਬਿਲਖਸੂਸ ਸਾਡੇ ਮੁਸਲਿਮ ਉਹ ਜਾਣਦੇ ਨੇ ਕਿ ਅੱਲਾਹ ਪਾਕ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਕਿਸ ਕਦਰ ਰਹਿਮਤਾਂ ਫਰਮਾਉਂਦੇ ਨੇ, ਮਗਫਰਤਾਂ ਫਰਮਾਉਂਦੇ ਨੇ, ਬੇਸ਼ੱਕ ਜਹੰਨਮ ਦੀ ਅੱਗ ਤੋਂ ਸਾਨੂੰ ਨਿਜਾਤ ਦਿੰਦੇ ਨੇ। ਬੇਸ਼ੱਕ ਇਹਨਾਂ ਮਤਲਬ ਦੀਨੀ ਹਵਾਲੇ ਨਾਲ ਜਿਹੜੇ ਇਹਦੀ ਅਫਾਦੀਅਤ ਔਰ ਇਹਦੀ ਅਹਿਮੀਅਤ ਔਰ ਇਹਦੀ ਫਜ਼ੀਲਤ ਹੈ ਰਮਜ਼ਾਨ ਸ਼ਰੀਫ ਦੀ, ਉਹ ਤਾਂ ਸਾਡੇ ਵਿਊਅਰਸ ਨੂੰ ਪਤਾ ਹੈ ਜੀ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਸਾਡੇ ਵਿਊਅਰਸ ਨੂੰ ਬਰਾਏ ਕਰਮ ਇਹ ਦੱਸੋ, ਅੱਲਾਹ ਪਾਕ ਜਿਹੜੀ ਗੱਲ ਕਹਿੰਦਾ ਸਰ ਉਹਦੇ 'ਚ ਹਿਕਮਤ ਤੇ ਕੋਈ ਹੈ ਕਿ ਨਹੀਂ ਹੈ? ਬੇਸ਼ੱਕ। ਤੇ ਜੇ ਅੱਲਾਹ ਨੇ ਆਪਣੇ ਬੰਦਿਆਂ ਦੇ ਰੋਜ਼ੇ ਉਤਾਰੇ ਨੇ ਜੀ, ਬਿਲਕੁਲ, ਤੇ ਬੰਦਿਆਂ ਦਾ ਕੋਈ ਫਾਇਦਾ ਹੀ ਹੋਣਾ ਨਾ ਸਰ ਜੀ। ਬਿਲकुल ਮੈਡੀਕਲੀ ਵੀ ਤਿੱਬੀ ਸਾਇੰਸੀ ਹਵਾਲੇ ਨਾਲ ਜੀ। ਡਾਕਟਰ ਸਾਹਿਬ जी डॉक्टर साहब बड़ी मेहरबानी। जिस तरह के तुसी शुरू च ही फरमाया कि अल्लाह पाक की ज़ात ते बड़ी रहीम और करीम है, अल्लाह अकबर, और अपने बंदियां नू दा भला ही चाहती इस दुनिया च भी आखिरत दे विच। वाह वाह। ते डॉक्टर साहब रूहानियत दे दर्जे जेड़ा बंदा रोज़ा रखन दे नाल तय करदा है वो ते अल्लाह वाले ही दसदे ने। अल्लाह अकबर अल्लाह। लेकिन मैं ये समझना है कि चूंकि हुण दुनिया दे उत्ते जेड़ी भी गल है वो एविडेंस बेस गल हुंदी है। वाह। वो कोई सुनी सुनाई गल नहीं हैगी जी जी, ਉਹਦੇ ਉੱਤੇ ਤਹਿਕੀਕ ਹੈ ਜੀ, ਠੀਕ ਹੈ ਨਾ ਜੀ। ਔਰ ਫਾਸਟਿੰਗ ਜਿਹੜੀ ਹੈ ਉਹਦੀ ਤਹਿਕੀਕ ਦੇ ਨਾਲ ਦੁਨੀਆ ਦੇ ਸਾਰੇ ਜਿਹੜੇ ਸਮਝਦਾਰ ਬੰਦੇ ਨੇ, ਜਿਹੜੇ ਡਾਕਟਰ ਨੇ, ਜਿਹੜੇ ਮਾਹਿਰ ਗ਼ਜ਼ਾਇਆਤ ਨੇ, ਭਾਵੇਂ ਕਿਸੇ ਮਜ਼ਹਬ ਦੇ ਵਿੱਚ, ਭਾਵੇਂ ਕਿਸੇ ਵੀ ਮਜ਼ਹਬ ਦੇ, ਅੱਲਾਹੁ ਅਕਬਰ। ਅਸਲ ਦੇ ਵਿੱਚ ਤੇ ਡਾਕਟਰ ਸਾਹਿਬ ਅਸੀਂ ਤੇ ਆਪਣੇ ਮਜ਼ਹਬ ਨੂੰ ਨਹੀਂ ਪੜ੍ਹਦੇ, ਲੇਕਿਨ ਅਸੀਂ ਜਿਹੜਾ ਕੰਮ ਕਰਨੇ ਆ ਵੈਸਟ ਔਰ ਸਾਰੀ ਦੁਨੀਆ ਉਹਨੂੰ ਬੜਾ ਪੜ੍ਹਦੀ ਹੈ ਔਰ ਰਿਸਰਚ ਕਰਦੀ ਹੈ ਔਰ ਉਹਨੂੰ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਉਹ ਕ੍ਰਿਟੀਕਲ ਮਕਸਦ ਬੜੀ ਇੱਕ ਤਨਕੀਦੀ ਨਜ਼ਰ ਨਾਲ ਵੇਖਦੀ ਹੈ। ਅੱਲਾਹ ਤਾਲਾ ਭਲਾ ਕਰੇ, ਤਨਕੀਦੀ ਨਜ਼ਰ ਨਾਲ ਵੇਖਦੀ ਹੈ। ਹਾਂਜੀ, ਬਲਕਿ ਉਹ ਤਾਂ ਕੋਸ਼ਿਸ਼ ਕਰਦੇ ਨੇ ਕਿ ਵਿੱਚੋਂ ਕੋਈ ਖਾਮੀ ਕੱਢੀ ਜਾਏ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਦੇਖੋ
ਫਾਸਟਿੰਗ ਦੇ ਉੱਤੇ ਜਿਹੜਾ ਲਿਟਰੇਚਰ ਹੈ ਜੀ। ਜਾਂ ਜਿਹੜੀ ਲੇਟੈਸਟ ਰਿਸਰਚ ਹੈ, ਜੀ ਉਹਨਾਂ ਨੇ ਉਹਦੇ ਉੱਤੇ ਪਹਿਲੀ ਇੱਕ ਲਾਈਨ ਲਿਖੀ ਹੈ ਕਿ ਲਿਸਨ ਟੂ ਯੋਰ ਬਾਡੀ, ਆਪਣੀ ਬਾਡੀ ਨੂੰ ਸੁਣੋ। ਵਾਹ। ਅਗਰ ਤੁਹਾਡੀ ਬਾਡੀ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਜਾਂ ਤੁਹਾਨੂੰ ਕੋਈ ਉਹਦਾ ਐਡਵਰਸ ਇਫੈਕਟ ਤੁਹਾਨੂੰ ਆਂਦਾ ਹੈ ਜੀ। ਤੇ ਫਿਰ ਤੁਸੀਂ ਫਾਸਟਿੰਗ ਨਾ ਕਰੋ। ਲੇਕਿਨ ਮੈਂ ਠੀਕ। ਕੁਰਬਾਨ ਜਾਵਾਂ ਅੱਲਾਹ ਪਾਕ ਦੇ, ਜਿੱਥੇ ਅੱਲਾਹ ਪਾਕ ਨੇ ਰੋਜ਼ੇ ਦੀ ਫਰਜ਼ੀਅਤ ਲਿਖੀ ਹੈ ਜੀ। ਤੇ ਅੱਲਾਹ ਪਾਕ ਨੇ ਫਰਮਾਇਆ ਕਿ ਬਿਮਾਰ ਨਾ ਰੱਖੇ, ਵਾਹ ਵਾਹ ਵਾਹ, ਵੇਖੋ ਨਾ ਪਹਿਲੇ ਹੀ ਅੱਲਾਹ ਪਾਕ ਮੁਸਾਫਰ ਨਾ ਰੱਖੇ। ਹਾਂ ਹੈ ਜੀ, ਕੁਰਬਾਨ ਜਾਈਏ, ਕੈਸਾ ਮਜ਼ਹਬ ਹੈ ਅੱਲਾਹ ਪਾਕ ਨੇ ਸਾਥ ਸੁਭਾਨ ਦਿੱਤਾ। ਅੱਲਾਹ, ਸੁਭਾਨ, ਹੈ ਜੀ। ਵਾਹ ਵਾਹ। ਤੇ ਡਾਕਟਰ ਸਾਹਿਬ ਦੇਖੋ, ਮੈਂ ਜਿਸ ਤਰ੍ਹਾਂ ਹੁਣ ਅਸੀਂ ਆਪਣੇ ਮੌਜੂ ਵੱਲ ਆਈਏ, ਜੀ ਜਿਹੜਾ ਬੰਦਾ ਰੋਜ਼ਾ ਰੱਖਦਾ ਨਾ ਜੀ, ਰੋਜ਼ਾ ਇਹ ਹੈ ਕਿ 24 ਘੰਟੇ ਦਾ ਦਿਨ ਹੈ, ਜੀ 15-16 ਘੰਟੇ ਦਾ ਗਲੋਬ ਦੇ ਉੱਤੇ ਰੋਜ਼ਾ ਹੈ। ਸਾਡੇ ਕੋਲ ਅੱਜ ਕੱਲ 12 ਘੰਟੇ ਦੇ, ਜੀ ਜਿਹੜੇ ਬਾਕੀ 8 ਘੰਟੇ ਨੇ ਉਹਦੇ ਵਿੱਚ ਤੁਸੀਂ ਮੁਨਾਸਬ ਖਾਣਾ ਹੈ, ਜੀ ਮੁਨਾਸਬ ਪੀਣਾ ਹੈ, ਠੀਕ ਹੈ ਨਾ ਜੀ। ਜੀ ਫਿਰ ਤੇ ਔਰ ਸਾਡੇ ਵਾਸਤੇ ਜਿਹੜਾ ਰੋਜ਼ਾ ਹੈ ਉਹ ਕੰਟੀਨਿਊਸ 1 ਮਹੀਨੇ ਦਾ ਹੈ, ਜੀ ਠੀਕ ਹੈ ਨਾ ਜੀ ਜੀ ਜਦੋਂ ਅਸੀਂ ਅੱਲਾਹ ਪਾਕ ਦੇ ਹੁਕਮ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕੇ ਦੇ ਮੁਤਾਬਕ ਰੋਜ਼ਾ ਰੱਖੀਏ ਜੀ ਔਰ ਇਹ ਵਾਲੀਆਂ ਇਬਾਦਤ ਕਰੀਏ, ਜੀ ਤੇ ਇਹਦਾ ਸਭ ਤੋਂ ਵੱਡਾ ਪਹਿਲਾ ਸਾਨੂੰ ਫਾਇਦਾ ਮਿਲਦਾ ਹੈ ਕਿ ਸਾਡਾ ਵਜ਼ਨ ਕੰਟਰੋਲ 'ਚ ਹੋ ਜਾਂਦਾ ਔਰ ਘਟ ਜਾਂਦਾ ਹੈ। ਵਾਹ 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 ਵਾਹ, ਠੀਕ ਹੈ ਨਾ ਜੀ। ਉਹਦੇ ਨਾਲ ਸਾਨੂੰ ਕੀ ਹੁੰਦਾ ਹੈ, ਸਾਡੀ ਨੀਂਦ ਬਿਹਤਰ ਹੋ ਜਾਂਦੀ ਹੈ। ਵਾਹ ਠੀਕ ਹੈ ਜੀ। ਵਾਹ ਜਦੋਂ ਸਾਡੀ ਨੀਂਦ ਬਿਹਤਰ ਹੁੰਦੀ ਹੈ ਤੇ ਸਾਡੀ ਉਹਦੇ ਨਾਲ ਮਿਹਦਾ ਔਰ ਜਿਹੜੀ ਭੁੱਖ ਹੈ ਉਹ ਵੀ ਬਿਹਤਰ ਹੋ ਜਾਂਦੀ, ਬਿਲਕੁਲ ਜੀ ਠੀਕ ਹੈ। ਫਿਰ ਉਹਦੇ ਨਾਲ ਸਾਡਾ ਮੂਡ ਬਿਹਤਰ ਹੋ ਜਾਂਦਾ ਹੈ। ਸਰ, ਫਿਰ ਉਹਦੇ ਨਾਲ ਸਾਡੇ ਜਿਹੜੇ ਜੁਆਇੰਟ ਨੇ, ਜਿਹੜੇ ਜੋੜਾਂ ਦੀ ਦਰਦ ਹੈ ਉਹ ਖਤਮ ਹੋ ਜਾਂਦੀ। ਵਾਹ ਵਾਹ ਫਿਰ ਡਾਕਟਰ ਸਾਹਿਬ ਉਹਦੇ ਨਾਲ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈ ਉਹ ਥੱਲੇ ਆ ਜਾਂਦਾ ਹੈ, ਦਵਾਈ ਦੀ ਜ਼ਰੂਰਤ ਨਹੀਂ ਪੈਂਦੀ। ਵਾਹ ਵਾਹ, ਠੀਕ ਹੈ ਅੱਲਾਹੁ ਜੀ। ਅਕਬਰ। ਫਿਰ ਉਹਦੇ ਨਾਲ ਜਨਾਬ ਇਹ ਹੈ ਕਿ ਜਿਹੜੀ ਸਾਡੀ ਸਕਿਨ ਨੇ, ਅਗਰ ਤੇ ਬੱਚਿਆਂ ਨੂੰ ਜਿਨ੍ਹਾਂ ਨੂੰ ਐਕਨੀ ਨਿਕਲੀ ਹੋਈ ਹੈ, ਜੀ ਰਿਸਰਚ ਇਹ ਕਹਿੰਦੀ ਹੈ ਕਿ ਅਗਰ ਤੁਸੀਂ 30 ਦਿਨ ਰੋਜ਼ੇ ਰੱਖੋ ਤੁਹਾਡੇ ਐਕਨੀ ਖਤਮ ਹੋ ਜਾਂਦੇ ਨੇ। ਵਾਹ 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 ਵਾਹ, ਠੀਕ ਹੈ ਨਾ ਜੀ। ਵਾਹ ਜੀ ਵਾਹ, ਔਰ ਤੁਹਾਡੀ ਜਿਲਦ ਜਿਹੜੀ ਨਾ ਉਹਦੇ ਤੇ ਗਲੋ ਆ ਜਾਂਦਾ ਹੈ, ਵਾਹ। ਸ਼ਾਈਨਿੰਗ ਆ ਜਾਂਦੀ ਹੈ, ਤਾਜ਼ਗੀ। ਤਾਜ਼ਗੀ ਆ ਜਾਂਦੀ ਹੈ, ਜਾਂ ਦੂਸਰੇ ਲਫ਼ਜ਼ਾਂ 'ਚ ਅਸੀਂ ਸਮਝਦੇ ਹਾਂ ਕਿ ਯਾਰ ਮਾਸ਼ਾਅੱਲਾ ਨੂਰ ਆ ਗਿਆ। ਹਾਂ ਜੀ ਹਾਂ ਜੀ। ਠੀਕ ਹੈ ਨਾ ਜੀ। ਫਿਰ ਡਾਕਟਰ ਸਾਹਿਬ ਉਹਦੇ 'ਚ ਇਹ ਵੀ ਕਿ ਸਾਡਾ ਲਬਲਬਾ ਇੰਨਾ ਬਿਹਤਰ ਹੋ ਜਾਂਦਾ ਹੈ ਕਿ ਸਾਡੀ ਇਨਸੂਲਿਨ ਬਿਹਤਰੀਨ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਰਿਸਕ ਜਿਹੜਾ ਸ਼ੂਗਰ ਦਾ ਉਹ ਘਟ ਜਾਂਦਾ ਹੈ। ਹਾਂ ਕੋਲੇਸਟ੍ਰੋਲ ਦੇ ਵਿੱਚ ਜਿਹੜਾ ਸਾਡਾ ਕੋਲੇਸਟ੍ਰੋਲ ਹੈ ਜੀ ਉਹਦੇ 'ਚ ਦੋ ਹੀ ਖਤਰਨਾਕ ਚੀਜ਼ਾਂ ਨੇ, ਇੱਕ ਟ੍ਰਾਈਗਲਿਸਰਾਈਡ ਔਰ ਇੱਕ LDL, ਜੀ ਘਟ ਜਾਂਦੇ ਨੇ। ਵਾਹ ਵਾਹ ਠੀਕ ਹੈ ਨਾ ਜੀ। ਵਾਹ ਤੇ ਡਾਕਟਰ ਸਾਹਿਬ ਲਾਈਫ ਐਕਸਪੈਕਟੈਂਸੀ ਵੱਧ ਜਾਂਦੀ ਹੈ, ਵਾਹ ਵਾਹ, ਤੁਸੀਂ ਹਸ਼ਾਸ਼ ਪਿਸ਼ਾਸ਼ ਹੋ ਜਾਂਦੇ ਹੋ, ਤੁਹਾਡੇ ਅੰਦਰ ਕੰਮ ਕਰਨ ਦੀ ਜਿਹੜੀ ਸਲਾਹੀਅਤ ਹੈ ਉਹ ਜ਼ਿਆਦਾ ਹੋ ਵੱਧ ਜਾਂਦੀ ਹੈ, ਇਸਤਿਦਾਦ ਕਾਰ ਵੱਧ ਜਾਂਦੀ ਘਰ ਵੱਧ ਜਾਂਦੀ ਹੈ। ਹਾਂਜੀ। ਫਿਰ ਡਾਕਟਰ ਡਾਕਟਰ ਸਾਹਿਬ, ਫਿਰ ਨਾਲੇ ਜਿਵੇਂ ਤੁਸੀਂ ਫਰਮਾਇਆ ਹੈ ਕਿ ਕੋਲੇਸਟ੍ਰੋਲ ਵੀ ਘਟ ਗਿਆ, ਫਿਰ ਮੇਰੇ ਆਕਾ ਤੁਸੀਂ ਕਿਹਾ ਬਲੱਡ ਪ੍ਰੈਸ਼ਰ ਵੀ ਘਟ ਗਿਆ, ਤੇ ਅਲਟੀਮੇਟਲੀ ਵੇਖੋ ਨਾ ਫਾਲਜ ਦਾ ਵੀ ਬਚਾਅ ਹੋ ਗਿਆ। ਅੱਲਾਹ ਤਾਲਾ ਦੇਖੋ ਸਰ, ਹਾਰਟ ਅਟੈਕ ਦਾ ਵੀ ਹੋ ਗਿਆ ਸਰ। ਵਾਹ ਵਾਹ, ਫਿਰ ਡਾਕਟਰ ਸਾਹਿਬ ਦੇਖੋ, ਦੁਨੀਆ ਦੇ ਉੱਤੇ ਸ਼ੂਗਰ ਔਰ ਬਲੱਡ ਪ੍ਰੈਸ਼ਰ ਦੇ ਨਾਲ ਹਰ ਅੱਧੇ ਘੰਟੇ ਦੇ ਬਾਅਦ ਕਿਸੇ ਦੀ ਲੱਤ ਬਾਂਹ ਕੱਟੀ ਜਾ ਰਹੀ ਹੈ। ਉਹਦੇ ਤੋਂ ਵੀ ਬਚ ਗਏ ਤੁਸੀਂ। ਹਾਂ ਠੀਕ ਹੈ ਨਾ ਜੀ। ਦਵਾਈਆਂ ਦੀ ਕੀਮਤ ਬਚ ਗਈ, ਪੈਸੇ ਬਚ ਗਏ ਤੁਹਾਡੇ। ਹਾਂ ਜੀ ਹਾਂ। ਠੀਕ ਹੈ ਨਾ ਜੀ। ਫਿਰ ਡਾਕਟਰ ਸਾਹਿਬ ਇਹਦੇ ਵਿੱਚ ਇਹ ਹੈ ਕਿ ਤੁਹਾਡਾ ਚੂੰਕਿ ਮੂਡ ਬਿਹਤਰ ਹੋ ਗਿਆ, ਤੁਹਾਡੀ ਕਾਰਕਰਦਗੀ ਬਿਹਤਰ ਹੋ ਗਈ, ਤੁਹਾਡੀ اخلاقیات ਬਿਹਤਰ ਹੋ ਗਏ, ਤੁਹਾਡਾ ਆਪਸ ਦੇ ਵਿੱਚ ਮੁਆਸ਼ਰੇ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਆ ਗਈ। ਚੇਂਜ ਆ ਗਈ, ਤੁਹਾਡਾ ਸਾਰਾ ਮੁਆਸ਼ਰਾ ਹੁਸੀਨ ਹੋ ਗਿਆ ਸਰ। ਇਹ ਵੀ ਦੇਖੋ ਨਾ। ਬਿਲਕੁਲ। ਔਰ ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਹੈ ਕਿ ਮੈਂ ਜਨਾਬ ਦੀ ਗੱਲ 'ਚ ਐਡ ਕਰਾਂ ਕਿ ਜਦੋਂ ਮੈਂ 12-13 ਘੰਟੇ ਭੁੱਖਾ ਰਹਾਂਗਾ, ਰੋਜ਼ੇ 'ਚ 14 ਘੰਟੇ ਦਾ ਵੀ ਰੋਜ਼ਾ ਹੁੰਦਾ, 16-16 ਘੰਟੇ ਦਾ ਵੀ, ਤੇ ਡਾਕਟਰ ਸਾਹਿਬ ਮੈਨੂੰ ਗਰੀਬ ਦੀ ਭੁੱਖ ਦਾ ਵੀ ਅਹਿਸਾਸ ਹੋਏਗਾ। ਅੱਲਾਹ ਤਾਲਾ ਜੀ ਦੇਖੋ ਨਾ ਸਰ, ਮੈਨੂੰ ਪਤਾ ਲੱਗੇਗਾ ਕਿ ਮਾੜੇ ਦੇ ਤੇ ਭੁੱਖੇ ਦੇ ਕੀ ਬੀਤਦੀ ਹੈ। ਅੱਲਾਹੁ ਅਕਬਰ। ਮੈਂ ਉਹਦਾ ਅਹਿਸਾਸ ਕਰਾਂਗਾ ਸਰ। ਬਿਲਕੁਲ। ਵੈਸੇ ਤੇ ਡਾਕਟਰ ਸਾਹਿਬ ਮੈਂ ਕਹਿੰਦਾ ਕਿ ਰਮਜ਼ਾਨੁਲ ਮੁਬਾਰਕ ਦੇ ਵਿੱਚ ਤੇ ਬੰਦਾ ਆਪਣੀਆਂ ਅੱਖਾਂ ਨਾਲ ਅੱਲਾਹ ਦੀਆਂ ਬਰਕਤਾਂ ਵੇਖਦਾ ਨਾ ਜੀ। ਅਲਹਮਦੁਲਿਲਾ। ਦੇਖੋ ਸਾਡੇ ਜਿੰਨੇ ਵੀ ਦੀਨੀ ਤਬਕਾ ਦੇ ਲੋਕ ਨੇ ਜੀ, ਉਹਨਾਂ ਦੀ 24 ਘੰਟੇ ਹੀ ਕੋਸ਼ਿਸ਼ ਕਿ ਯਾਰ ਜਿਹੜੀਆਂ ਅਸੀਂ ਮਸਜਿਦਾਂ ਗਲੀ ਮਹੱਲੇ 'ਚ ਬਣਾਈਆਂ ਨੇ ਆਬਾਦ ਹੋ ਜਾਣ। ਜੀ ਠੀਕ ਹੈ ਨਾ ਜੀ ਜੀ। ਜੀ, ਤੇ ਪਹਿਲੀ ਅਜ਼ਾਨ ਦੇ ਨਾਲ ਤੁਸੀਂ ਦੇਖੋ ਕਿਸ ਤਰ੍ਹਾਂ ਮਸਜਿਦਾਂ ਆਬਾਦ। ਮਾਸ਼ਾਅੱਲਾ ਹੋ ਜਾਂਦੀ ਯਾਰ। ਔਰ ਗਰੀਬ ਬੰਦਾ ਜਿਹਦੇ ਦਸਤਰਖਾਨ ਦੇ ਉੱਤੇ ਇੱਕ ਜਾਂ ਦੋ ਚੀਜ਼ਾਂ ਨੇ, ਅੱਜ ਉਹਦੇ ਦਸਤਰਖਾਨ ਤੇ ਵੇਖੋ ਤੇ 5-6 ਚੀਜ਼ਾਂ ਹੋ ਗਈਆਂ। ਅਲਹਮਦੁਲਿਲਾ। ਇਹ ਤਾਂ ਦੇਖੋ ਜੀ, ਇਹ ਤੇ ਅੱਲਾਹ ਪਾਕ ਦੀਆਂ ਬਰਕਾਤ ਨੇ। ਬਰਕਾਤ, ਇਹ ਬਰਕਾਤ ਨੇ। ਵਾਹ। ਅੱਛਾ ਡਾਕਟਰ ਸਾਹਿਬ, ਮੈਂ ਜਿਹੜੀ ਗੱਲ ਪਿਆ ਕਰਨਾ ਸਾਂ ਕਿ ਰੋਜ਼ਾ ਰੱਖਣ ਦੇ ਨਾਲ ਜਿਹੜੀ ਸਾਡੀ ਮੈਂਟਲ
ਕਲੀਅਰਿਟੀ ਹੈ ਨਾ ਜੀ, ਸਾਡੀ ਜ਼ਿਹਨੀ, ਜਿਹਨੂੰ ਅਸੀਂ ਜ਼ਿਹਨੀ ਸਾਫ਼ ਨੂੰ ਕੀ ਕਵਾਂਗੇ ਅਸੀਂ ਸਰ? ਡਿਪਰੈਸ਼ਨ ਵਗੈਰਾ ਜਾਂ ਜਿਹੜੀ ਸੀਅਤ ਜਾਂ ਇਹਨਾਂ ਚੀਜ਼ਾਂ ਤੋਂ ਵੀ ਬਚ ਜਾਂਦਾ ਹੈ। ਬਿਲਕੁਲ ਡਾਕਟਰ ਸਾਹਿਬ ਦੇਖੋ, ਰੋਜ਼ਾ ਜਿਹੜਾ ਇੱਕ ਤੇ ਤੁਹਾਡੀ ਮੈਮਰੀ ਨੂੰ ਬਿਹਤਰ ਕਰਦਾ ਹੈ, ਵਾਹ, ਤੁਹਾਡੀ ਟੈਨਸ਼ਨ ਨੂੰ ਘੱਟ ਕਰਦਾ ਹੈ, ਤੁਹਾਡੀ ਡਿਪਰੈਸ਼ਨ ਨੂੰ ਘੱਟ ਕਰਦਾ ਹੈ, ਤੁਹਾਡੀ ਨੀਂਦ ਨੂੰ ਬਿਹਤਰ ਕਰਦਾ ਹੈ। ਲਿਟਰੇਚਰ ਦੱਸਦਾ ਪਿਆ, ਮੈਂ ਨਹੀਂ ਦੱਸਦਾ ਪਿਆ, ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦਾ। ਨਹੀਂ, ਸਾਰੇ ਤੇ ਰਿਸਰਚ ਹੈਗੀ ਹੈ, ਬਿਲਕੁਲ। ਤੇ ਉਹ ਡਾਕਟਰ ਸਾਹਿਬ ਜਿਹੜਾ ਜਦੋਂ ਬੰਦਾ ਰੋਜ਼ਾ ਰੱਖਦਾ ਹੈ ਤੇ ਇੱਕ ਬ੍ਰੇਨ ਡਰਾਈਵ ਨਿਊਰੋਟ੍ਰੋਪਿਕ ਪ੍ਰੋਟੀਨ ਹੈ, ਉਹ ਬਣਦੀ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਮੈਮਰੀ ਬਿਹਤਰ ਹੋ ਜਾਂਦੀ ਹੈ। ਵਾਹ ਵਾਹ। ਜਿਹਦੀ ਵਜ੍ਹਾ ਨਾਲ ਤੁਹਾਡੇ 'ਚ ਐਕਟਿਵਨੈਸ ਆ ਜਾਂਦੀ ਹੈ। ਵਾਹ। ਔਰ ਫਿਰ ਡਾਕਟਰ ਸਾਹਿਬ ਦੇਖੋ, ਰੋਜ਼ੇ ਦੇ ਨਾਲ ਜਿਹੜੀਆਂ ਇਬਾਦਤ ਨੇ, ਜਿਸ ਤਰ੍ਹਾਂ ਨਮਾਜ਼ੇ ਇਸ਼ਾ ਹੈ ਔਰ ਤਰਾਵੀ ਹੈ, ਜਦੋਂ ਤੁਸੀਂ ਸਜਦੇ ਦੀ ਹਾਲਤ ਦੇ ਵਿੱਚ ਜਾਂਦੇ ਹੋ ਨਾ ਜੀ, ਤੇ ਜਿਹੜੀ ਬਲੱਡ ਸਪਲਾਈ ਤੁਹਾਡੇ ਬ੍ਰੇਨ ਨੂੰ ਜਾਂਦੀ ਹੈ ਉਸ ਪੋਜੀਸ਼ਨ ਦੇ ਵਿੱਚ, ਔਰ ਤੁਹਾਡਾ ਦਿਲ ਜਿਹੜਾ ਵੇ ਉਹਨੂੰ ਡਾਇਰੈਕਟ ਜਿਹੜੀ ਉਹ ਦਿੰਦਾ ਹੈ। ਲਿਟਰੇਚਰ ਇਹ ਗੱਲ ਕਹਿੰਦਾ ਹੈ ਕਿ ਇਹ ਬੰਦੇ ਜਿਹੜੇ ਨੇ ਨਾ ਜੀ, ਇਹਨਾਂ ਨੂੰ ਫਿਰ ਫਾਲਜ ਦਾ ਔਰ ਮੈਮਰੀ ਲਾਸ ਦਾ ਜਾਂ ਜਿਹੜਾ ਡਿਮੈਂਸ਼ੀਆ ਹੈ ਜਾਂ ਜਿਸ ਤਰ੍ਹਾਂ ਅਲਜ਼ਾਈਮਰ ਹੈ, ਜਿਵੇਂ ਉਹ ਚੌਧਰੀ ਸਾਹਿਬ ਨੂੰ ਹੈਗੀ ਹੈ, ਇਸ ਬਿਮਾਰੀ ਤੋਂ ਬਚ ਜਾਂਦੇ ਹੋ ਤੁਸੀਂ। ਅਸਤਗਫੁਰੁल्लाह, ਅਸਤਗਫੁਰ, ਵਾਹ ਵਾਹ। ਦੇਖੋ ਡਾਕਟਰ ਸਾਹਿਬ ਕਿੰਨੇ ਫਾਇਦੇ ਨੇ ਮਾਸ਼ਾਅੱਲਾ। ਔਰ ਨਮਾਜ਼ ਵਰਗੀ ਸਰ ਦੇਖੋ, ਨਮਾਜ਼ ਸਰ ਅੱਲਾਹ ਪਾਕ ਦੀ ਰਜ਼ਾ ਦਾ ਤੇ ਇੱਕ ਤਰੀਕਾ ਕਾਰ ਹੈ ਹੀ ਹੈ ਨਾ, ਕਿ ਸਜਦਾ ਰੇਜ਼ ਅੱਲਾਹ ਪਾਕ ਅੱਗੇ ਹੋ ਜਾਣਾ। ਬਿਲਕੁਲ। ਲੇਕਿਨ ਡਾਕਟਰ ਸਾਹਿਬ ਇਹਦੇ ਨਾਲ ਨਾਲ ਦੇਖੋ, ਤੁਸੀਂ ਜਿਵੇਂ ਫਰਮਾਇਆ, ਇਹ ਕਿਸ ਕਦਰ ਹੈਲਦੀ ਐਕਸਰਸਾਈਜ਼ ਹੈ। ਫਿਰ ਡਾਕਟਰ ਸਾਹਿਬ ਦੇਖੋ, ਸਾਡੇ ਕੋਲ ਇਸ ਟਾਈਮ ਬਹੁਤ ਜ਼ਿਆਦਾ ਬਰਡਨ ਜਿਹੜਾ ਨਾ ਜੀ ਕੈਂਸਰ ਦਾ ਹੈ। ਜੀ। ਔਰ ਕੈਂਸਰ ਦੇ ਵਿੱਚ ਜਿਹੜਾ ਔਰਤਾਂ ਦਾ ਬ੍ਰੈਸਟ ਕੈਂਸਰ ਹੈ, ਔਰ ਮਰਦਾਂ ਦਾ ਜਿਹੜਾ ਨਾ ਜੀ ਹਦੂਦ ਜਿਹੜਾ ਪ੍ਰੋਸਟੇਟ ਹੈ ਉਹਦਾ ਹੈ। ਔਰ ਚੂੰਕਿ ਹੁਣ ਅਸੀਂ ਥੋੜਾ ਜਿਹਾ ਹੋ ਗਏ ਆ ਪਿੰਡਾਂ ਤੋਂ, ਅਸੀਂ ਰੂਰਲ ਲਾਈਫ ਤੋਂ ਅਸੀਂ ਅਰਬਨ ਲਾਈਫ ਤੇ ਆ ਗਏ ਆ, ਤੇ ਸਾਡੀ ਫੂਡ ਬਦਲ ਗਈ ਹੈ, ਅਸੀਂ ਬੇਟਾਈਮਾ ਖਾਣਾ ਸ਼ੁਰੂ ਕਰ ਛੜਿਆ, ਤੇ ਕੋਲਨ ਦਾ ਕੈਂਸਰ ਬੜਾ ਜ਼ਿਆਦਾ ਹੋ ਗਿਆ, ਵੱਡੀ ਆਂਤ ਦਾ। ਡਾਕਟਰ ਸਾਹਿਬ ਲਿਟਰੇਚਰ ਇਹ ਗੱਲ ਕਹਿੰਦਾ ਹੈ ਕਿ ਅਗਰ ਕੋਈ ਬੰਦਾ ਫਾਸਟਿੰਗ ਕਰਦਾ ਹੈ ਤੇ ਉਹਨੂੰ ਬ੍ਰੈਸਟ ਕੈਂਸਰ ਨਹੀਂ ਹੁੰਦਾ, ਉਹਨੂੰ ਪ੍ਰੋਸਟੇਟ ਦਾ ਕੈਂਸਰ ਨਹੀਂ ਹੁੰਦਾ, ਔਰ ਉਹਨੂੰ ਵੱਡੀ ਆਂਤ ਦਾ ਕੈਂਸਰ ਨਹੀਂ ਹੁੰਦਾ। ਲਿਟਰੇਚਰ ਕਹਿੰਦਾ ਹੈ, ਰਿਸਰਚ ਦੁਨੀਆ ਦੀ ਇਹ ਦੱਸਦੀ ਪਈ। ਔਰ ਦੂਸਰੀ ਗੱਲ, ਅਗਰ ਖੁਦਾ ਨਾ ਖਾਸਤਾ ਕਿਸੇ ਨੂੰ ਕੈਂਸਰ ਹੋ ਗਿਆ ਹੈ ਔਰ ਉਹ ਆਪਣਾ ਇਲਾਜ ਕਰਵਾਉਂਦਾ ਪਿਆ ਹੈ, ਡਾਕਟਰ ਸਾਹਿਬ ਉਹ ਬੰਦੇ ਜਿਨ੍ਹਾਂ ਨੇ ਰੋਜ਼ਾ ਰੱਖ ਕੇ ਰੇਡੀਏਸ਼ਨ ਲਈ ਹੈ ਔਰ ਜਿਨ੍ਹਾਂ ਨੇ ਬਗੈਰ ਉਹਦੇ ਤੋਂ ਲਈ ਹੈ, ਉਹਨੂੰ ਜ਼ਿਆਦਾ ਫਾਇਦਾ ਹੋਇਆ ਜਿਹੜਾ ਰੋਜ਼ੇ ਦੇ ਨਾਲ ਹੈ। ਵਾਹ ਵਾਹ, ਅੱਲਾਹੁ ਅਕਬਰ। ਠੀਕ ਹੈ ਨਾ ਜੀ। ਔਰ ਰੋਜ਼ਾ ਰੱਖਣ ਵਾਲਾ ਜਿਹੜਾ ਆਪਣੇ ਬਾਕੀ ਟਾਈਮ ਦੇ ਵਿੱਚ ਆਪਣੀ ਕੀਮੋ ਦੀ ਦਵਾਈ ਲੈਂਦਾ ਹੈ ਜੀ, ਜਾਂ ਉਹਨੂੰ ਉਸ ਟਾਈਮ ਦੇ ਵਿੱਚ ਕੀਮੋ ਦਿੱਤੀ ਜਾਂਦੀ ਹੈ, ਤੇ ਉਹਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਬਨਿਸਬਤ ਉਸ ਦੇ ਕਿ ਜਿਹਨੇ ਰੋਜ਼ਾ ਨਹੀਂ ਰੱਖਿਆ। ਠੀਕ ਹੈ ਨਾ ਜੀ। ਫਿਰ ਡਾਕਟਰ ਸਾਹਿਬ ਉਹ ਬੰਦਾ ਜਿਹਨੇ ਰੋਜ਼ਾ ਰੱਖਿਆ ਹੋਇਆ ਹੈ ਔਰ ਉਹਨੇ ਨਹੀਂ ਰੱਖਿਆ ਹੈ, ਅਗਰ ਤੁਸੀਂ ਉਹਨਾਂ ਦਾ ਸਿੰਪਲ ਬਲੱਡ ਟੈਸਟ ਕਰੋ 100 ਬੰਦਿਆਂ ਦਾ, ਜਿਹੜਾ ਰੋਜ਼ੇਦਾਰ ਹੈ ਨਾ ਜੀ, ਉਹਦੇ ਵਾਈਟ ਸੈੱਲ ਵੀ ਜ਼ਿਆਦਾ ਨੇ, ਔਰ ਉਹਦੇ ਵਿੱਚ ਇੱਕ ਕਿਲਰ ਸੈੱਲ ਹੁੰਦੇ ਨੇ ਸਾਡੀ ਬਾਡੀ ਦੇ ਵਿੱਚ, ਜਿਵੇਂ CID ਵਾਲੇ ਬੰਦੇ ਲੱਭਦੇ ਫਿਰਦੇ ਨੇ ਜਸੂਸਾਂ ਨੂੰ, ਇਸ ਤਰ੍ਹਾਂ ਅੱਲਾ ਨੇ ਸਾਡੇ ਨਿਜ਼ਾਮ ਦੇ ਅੰਦਰ ਵੀ ਇੱਕ ਕਿਲਰ ਸੈੱਲ ਰੱਖੇ ਹੋਏ ਨੇ। ਉਹ ਵਿੰਦੇ ਨੇ ਜਾ ਕੇ ਕਿ ਕੋਈ ਐਸਾ ਸੈੱਲ ਜਿਹੜਾ ਤੁਹਾਡੀ ਬਾਡੀ ਨੂੰ ਕੋਈ ਨੁਕਸਾਨ ਦੇ ਸਕੇ, ਉਹਨੂੰ ਫੜ ਲੈਂਦੇ ਨੇ, ਖਾ ਲੈਂਦੇ ਨੇ, ਉਹ ਜ਼ਿਆਦਾ ਹੋ ਜਾਂਦੇ ਨੇ। ਵਾਹ ਵਾਹ ਵਾਹ, ਸਮਝਦੇ ਹੋ ਨਾ? ਵਾਹ ਵਾਹ। ਯਾਨੀ ਅੰਦਰੋਂ ਪੂਰੀ ਜਿਹੜੀ ਉਹ ਸਫਾਈ ਵੀ ਹੋ ਜਾਂਦੀ ਹੈ, ਸਫਾਈ ਵੀ ਹੋ ਜਾਂਦੀ ਜਿਸਮ ਦੀ, ਸਫਾਈ ਵੀ ਹੋ ਜਾਂਦੀ। ਫਿਰ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਪਹਿਲਾਂ ਫਰਮਾ ਰਹੇ ਸੋ ਕਿ ਇੱਕ ਐਸਾ ਸਿਸਟਮ ਹੈ ਸਾਡੀ ਬਾਡੀ ਦਾ ਜਿਹਨੂੰ ਅਸੀਂ ਆਟੋਫੇਗੀ ਕਹਿੰਦੇ ਆ, ਉਹਦੇ ਵਿੱਚ ਜਿਹੜੇ ਟੁੱਟੇ ਭੱਜੇ ਸੈੱਲ ਨੇ, ਜਾਂ ਉਹ ਸੈੱਲ ਨੇ ਜਿਨ੍ਹਾਂ ਨੇ ਕੱਲ ਨੂੰ ਕੈਂਸਰ ਬਣ ਜਾਣਾ ਹੈ, ਜਾਂ ਉਹ ਸੈੱਲ ਨੇ ਜਿਹੜੇ ਕੈਂਸਰ ਦੀ ਸ਼ਕਲ ਇਖਤਿਆਰ ਕਰਦੇ ਪਏ ਨੇ, ਰੋਜ਼ੇ ਦੀ ਹਾਲਤ ਦੇ ਵਿੱਚ ਬਾਡੀ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ, ਤੇ ਸਫਾਈ ਕਰ ਦਿੰਦੀ, ਤੁਹਾਡੀਆਂ ਸ਼ਰਿਆਨਾਂ ਨੂੰ ਬਿਹਤਰ ਕਰ ਦਿੰਦੀ ਹੈ। ਠੀਕ ਹੈ ਨਾ ਜੀ। ਤੁਹਾਡੀ ਨਜ਼ਰ ਨੂੰ ਬਿਹਤਰ ਕਰ ਦਿੰਦੀ ਹੈ। ਠੀਕ ਹੈ ਨਾ ਜੀ। ਔਰ ਤੁਹਾਡੀਆਂ ਮਿਨ ਜੁਮਲਾ ਜਿੰਨੀਆਂ ਸਲਾਹੀਅਤ ਨੇ ਉਹਨਾਂ ਨੂੰ ਬਿਹਤਰ ਕਰ ਦਿੰਦੀ ਜੀ। ਇਮਿਊਨ ਸਿਸਟਮ ਤੁਹਾਡਾ ਡਾਕਟਰ ਸਾਹਿਬ ਬਿਹਤਰ ਹੋ ਜਾਂਦਾ। ਬਹੁਤ ਅੱਛਾ ਜੀ, ਵਾਹ ਵਾਹ। ਇਹ ਮੈਂ ਸਵਾਲ ਪੁੱਛਣਾ ਸੀ ਜਨਾਬ ਨੂੰ ਕਿ ਜਿਹੜੀ ਕੁਵਤ ਮੁਦਾਫਤ ਹੈ ਨਾ ਸਰ, ਰੈਜ਼ਿਸਟੈਂਸ ਪਾਵਰ, ਉਹ ਦੇਖੋ ਇਨਸਾਨ ਵਿੱਚ ਕਿੰਨੀ। ਬਿਲਕੁਲ ਸਰ, ਉਹ ਤੁਸੀਂ ਦੇਖੋ ਨਾ ਜੀ, ਜਦੋਂ ਤੁਹਾਡੇ ਵਾਈਟ ਸੈੱਲ ਫੌਜ ਹੈ ਨਾ ਇੱਕ ਤੁਹਾਡੀ ਤਹਫਜ਼ ਦੀ, ਜਦੋਂ ਉਹਨਾਂ ਨੇ ਵੱਜ ਜਾਣਾ, ਜਦੋਂ ਤੁਹਾਡੇ ਮਕਸਦ ਇਹ ਹੈ ਕਿ ਮੁਹਾਫਜ਼ ਸੈੱਲ ਜਿਹੜੇ ਨੇ ਉਹਨਾਂ ਨੇ ਬਾਡੀ ਦੇ ਵਿੱਚ ਆ ਜਾਣਾ, ਤੇ ਫਿਰ ਤੁਹਾਡੀ ਇਮਿਊਨਿਟੀ ਆਪਣੇ ਆਪ ਵੱਜ ਜਾਣੀ। ਠੀਕ ਹੈ ਨਾ ਜੀ। ਫਿਰ ਡਾਕਟਰ ਸਾਹਿਬ ਦੇਖੋ, ਮੈਨੂੰ ਸ਼ਾਇਦ ਇਹ ਗੱਲ
ਨਹੀਂ ਕਰਨੀ ਚਾਹੀਦੀ। ਜੀ ਜਿਹੜੇ ਅਜ਼ਦਵਾਜੀ ਤਲਕਾਤ ਨੇ ਮੀਆਂ ਬੀਵੀ ਦੇ, ਜੀ ਜੀ ਉਹਦੇ ਵਾਸਤੇ ਲੋਕ ਕਿੰਨੀਆਂ ਦੁਆਵਾਂ ਖਾਂਦੇ ਨੇ, ਰੋਜ਼ਾ ਰੱਖਣ ਨਾਲੋਂ ਵੀ ਬਿਹਤਰ ਹੋ ਜਾਂਦੀ। ਵਾਹ ਵਾਹ ਠੀਕ ਹੈ ਨਾ ਜੀ। ਵਾਹ। ਫਿਰ ਡਾਕਟਰ ਸਾਹਿਬ ਜਿਹੜੀ ਤੁਹਾਡੀ ਯਾਦਾਸ਼ਤ ਬਿਹਤਰ ਹੋ ਜਾਂਦੀ, ਮੈਮਰੀ ਬਹੁਤ ਬਿਹਤਰ ਹੋ ਜਾਂਦੀ, ਬਹੁਤ ਬਿਹਤਰ, ਸ਼ਾਰਪ ਹੋ ਜਾਂਦੀ ਹੈ, ਬਿਹਤਰ ਹੋ ਜਾਂਦੀ ਹੈ। ਔਰ ਤੁਹਾਡੀ ਜਿਹੜੀ ਸਲਾਹੀਅਤ ਹੈ ਸੋਚਣ ਦੀ ਔਰ ਕੂਵਤ ਫੈਸਲਾ ਬਿਹਤਰ ਹੋ ਜਾਂਦੀ। ਵਾਹ ਵਾਹ। ਦੇਖੋ ਜੀ, ਅੱਲਾਹ ਪਾਕ ਨੇ ਇਹ ਤੇ ਸਾਡੇ ਵਾਸਤੇ ਜਿਹੜੇ ਰੋਜ਼ੇ ਫਰਜ਼ ਕੀਤੇ ਨੇ, ਸਾਡੇ ਭਲੇ ਵਾਸਤੇ ਕੀਤੇ। ਅੱਛਾ ਡਾਕਟਰ ਸਾਹਿਬ, ਉਹਨੂੰ ਬਰਾਹ ਕਰਮ ਇਹ ਦੱਸੋ ਕਿ ਇੱਕ ਪੇਸ਼ੈਂਟ ਹੈ, ਉਹਨੂੰ ਤੁਸਾਂ ਹੀ ਕਿਸੇ ਵੀ ਬਿਮਾਰੀ 'ਚ ਵਿਚਾਰਾ ਮੁਬਤਲਾ ਹੈ ਔਰ ਤੁਸਾਂ ਵੀ ਉਹਨੂੰ ਲਿਖ ਕੇ ਦਿੱਤਾ ਹੈ ਬਈ ਇਹ ਆਪਨੇ ਟੇਬਲੇਟ ਸਵੇਰ ਦੁਪਹਿਰ ਸ਼ਾਮ ਖਾਣੀ ਹੈ, ਇਹ ਜਿਹੜੀ ਇਹ ਗੋਲੀ ਹੈ ਤੁਸਾਂ 2 ਟਾਈਮ ਦਿਹਾੜੀ 'ਚ ਖਾਣੀ ਹੈ, ਇਹ ਤੁਸਾਂ 3 ਟਾਈਮ ਦਿਹਾੜੀ 'ਚ ਖਾਣੀ ਹੈ। उन ते डॉक्टर साहब अल्लाह पाक सच्चे साहब भी फरमाते हैं कि भाई दीन एडा सख्त नहीं ते मरीजन औ अला सफर, मुसाफर नो ते मरीज नो रोजा आप जी ने भी कहा कि भाई तू ना रख, बाद विच रख ले। बिल्कुल ठीक है जी। तुसी ये फरमाओ कि उस बंदे ने उन्हें रोजे भी रखने ने ते ओ 3 टाइम वाला दवाई किस तरह खावे ते 2 टाइम वाला किस टाइम? डॉक्टर साहब बड़ी मेहरबानी है, तुसी बड़ा इंपॉर्टेंट सवाल पूछे। सब तो पहले तो गल है डॉक्टर साहब कि बहुत सारे लोग ने जिहड़े इंसुलिन लगा रहे हैं। जी जी। और वो भी चाहते हैं कि असीं रोज़ा रखिए तो इंसुलिन जिहड़े बंदे रखते पे ने, लगा रहे हैं और उन्होंने रोज़ा रखना है, उन्होंने बिल्कुल वो रोज़ा रख सकते हैं। सिर्फ उन्होंने अपनी थोड़ी जी रूटीन इस तरह बदलनी है कि जिहड़ी वो मेजर पोर्शन सुबह लाते सन ना जी, हुण उन्होंने रोज़ा खोलन लग्या लगानी। अच्छा, वाह वाह वाह। ठीक है ना जी। और जिहड़ी थोड़ी मिकदार दे विच इंसुलिन लगाते सन, वो रोज़ा रखन लग्या लगानी। अच्छा अच्छा, ठीक है ना जी। जिस तरह जनाब लाते ने 50 यूनिट सुबह लाते ने और 20 यूनिट शाम को लाते ने, हुण जनाब ने 50 यूनिट रोजा खोलन लग्या लगा अफ्तारी टाइम। अल्लाह तुहाडा भला करे। और वो जेडी डोज दी छोटी सी छोटी डोज वो शहरी ते चली जाए ते रोजा उंज ही रखना। वाह। नंबर 1 गल। नंबर 2 गल है कि हुण तुसीं ब्लड प्रेशर दी लोग दवाई खांदे पे जी जी, ते ब्लड प्रेशर दी दवाई खाण वाले जिहड़े लोग ने, अगर ते एक दवाई खांदे पे ने तो मेरी रिक्वेस्ट है कि रोज़ा खोलन लग्या खा। अच्छा। अगर 2 खांदे पे ने तो उन्होंने विचों जिहड़ी मेन डोज है वो रोज़ा खोलन लग्या लैन और जिहड़ी माइनर डोज है वो रोज़ा रखन लग्या लैन। वाह वाह। ठीक है ना जी। वाह जिंदाबाद। और जिहड़ी मकसद है, बहुत सारिया दवाइयां होंदियां ने जिहड़ियां विटामिन होंदियां ने या इस तरह दियां होंदियां ने, वो बाज़ औकात वो डॉक्टर कह दिंदा जी सुबह दोपहर शाम ले लो, वो तुसीं सुबह शाम लवो और रोज़ा रखो। वाह वाह। कोई ऐसा मरीज जेड़ा तुसी समझो कि उन्होंने बिल्कुल ही नहीं फिर रखना चाहिए रोजा, को ऐसा है? हाँ। या हर बंदे नूं अल्लाह पाक नूं राजी करने की कोशिश करनी चाहिए? हाँ डॉक्टर साहब, एक मरीज ने मैं खुद अपनी अखां दे नाल देखिया जी। साडी जिहड़ी मस्जिद जिहड़ी नुसरत उलूम जिहड़ी छप्पड़ वाली मस्जिद कहंदे ने, इत्थे एक बुजुर्ग किसी पिंड तो तशरीफ लिआंदे सन ते जुमा पढ़न दे वास्ते आते सन। अगे पिछे तो मैं कदी उन्होंने नहीं देखा जी। तो यकीन करो डॉक्टर साहब कि वो जो जुमा पढ़न आते सन ना, उदों भी बेचारे अपनी रोटी जिहड़ी है ना पौने दे विच बन के लिआते सन जी। तो उन्होंने कोई अद्धे पौने घंटे बाद भुख लग जाती सी। अच्छा। तो वो मैं अक्सर वेखिया कि जुम्मिਆਂ ਦਾ खुतबा सुनते होया वो हज़रत सूफी अब्दुल हमीद साहब रहमतुल्लाह अलैह दा खुतबा सुनने वास्ते बड़ी दूरों तशरीफ लिआते सन जी। लेकिन यह है कि वो मैं खुद देखिया उन्होंने कि वो रोटी खान लग पैंदे सन। ठीक है ना जी। कोई उन्होंने बीमारी मजबूरी हो। डॉक्टर साहब ये एक बीमारी है जिहदे विच इह हुंदा है कि भुख बड़ी ज्यादा लगती है और बर्दाश्त नहीं होंदी। ये 1000 दे विचों या 2000 चों 1 या 2 बंदे हुंदे ने सर। ठीक है ना जी। ये बंदा बेचारा रोजा नहीं रख सकता जी। बाकी जिन्ने भी लोग हैगे ने, अगर वो हिम्मत करन ते वो रोजा रख सकते। वाह वाह। अच्छा डॉक्टर साहब, तुसीं माशाअल्लाह बड़े जबरदस्त फवायद भी दसे। ਹੁਣ ਬਰਾਹ ਕਰਮ ਥੋੜਾ ਜਿਹਾ ਜਨਾਬ ਮਿਹਦੇ ਦੇ ਉੱਤੇ ਵੀ ਕੋਈ ਅਸਰਾਤ ਹੁੰਦੇ ਨੇ ਜਾਂ ਆਂਦੇ ਨੇ ਫੈਟੀ ਲਿਵਰ ਤੇ ਵੀ ਬੜਾ ਅਸਰਾਤ? ਜੀ ਬਿਲਕੁਲ ਡਾਕਟਰ ਸਾਹਿਬ, ਦੇਖੋ ਮਿਹਦਾ ਜਿਹੜਾ ਹੈਗਾ ਨਾ ਜੀ, डाइजेस्टिव सिस्टम, 2 हार्मोन ने ਜਿਹੜਾ ਮਿਹਦਾ ਬਣਾਉਂਦਾ ਹੈ ਔਰ 2 ਹਾਰਮੋਨ ਨੇ ਜਿਹੜਾ ਪੈਂਕਰੀਆਸ ਬਣਾਉਂਦਾ ਹੈ ਜੀ। ਜਦੋਂ ਪੈਂਕਰੀਆਸ ਨੂੰ ਔਰ ਸਾਡੇ ਮਿਹਦੇ ਨੂੰ ਰੈਸਟ ਮਿਲ ਜਾਂਦਾ ਹੈ ਜੀ, ਤੇ ਜਨਾਬ ਇਹਨਾਂ ਦੇ ਵਿੱਚੋਂ ਉਹ ਹਾਰਮੋਨਸ ਜਿਹੜੇ ਸਾਡੀ ਭੁੱਖ ਨੂੰ ਵਧਾਉਂਦੇ ਨੇ
ਔਰ ਸਾਡੇ ਹਾਜ਼ਮੇ ਨੂੰ ਠੀਕ ਕਰਦੇ ਨੇ ਜੀ ਉਹਨਾਂ ਦਾ ਫੰਕਸ਼ਨ ਪ੍ਰੋਪਰ ਹੋ ਜਾਂਦਾ ਹੈ ਤੇ ਉਹਦੀ ਵਜ੍ਹਾ ਨਾਲ ਇਹ ਵਾਲੇ ਮੈਦਾ ਜਿਗਰ ਔਰ ਲਬਲਬਾ ਇਹਨਾਂ ਦੀ ਇਸਲਾਹ ਹੋ ਜਾਂਦੀ ਹੈ। ਵਾਹ ਵਾਹ ਠੀਕ ਹੈ ਨਾ ਜੀ। ਔਰ ਮੈਂ ਜਿਸ ਤਰ੍ਹਾਂ ਫਰਮਾਇਆ ਤੁਹਾਨੂੰ ਅਰਜ਼ ਕੀਤੀ ਹੈ ਜੀ। ਕਿ ਜਿਹੜੀ ਵੱਡੀ ਆਂਤ ਹੈ ਉਹਦੇ ਅੰਦਰ ਦੀਆਂ ਜਿਹੜੀਆਂ ਰਤੂਬਤਾਂ ਨੇ ਉਹਨਾਂ ਦੇ ਵਿੱਚ ਵੀ ਫਰਕ ਆ ਜਾਂਦਾ ਹੈ। ਔਰ ਹਾਰਮੋਨ ਜਿਹੜੇ ਉੱਥੇ ਅਸਰ ਕਰਦੇ ਨੇ ਉਹਦੀ ਵਜ੍ਹਾ ਨਾਲ ਤੁਸੀਂ ਉਹਦੇ ਕੈਂਸਰ ਤੋਂ ਵੀ ਬਚ ਜਾਂਦੇ ਹੋ। ਅੱਲਾਹੁ ਅਕਬਰ। ਠੀਕ ਹੈ ਨਾ ਜੀ। ਲੇਕਿਨ ਡਾਕਟਰ ਸਾਹਿਬ ਫਿਰ ਮੈਂ ਰਿਕੁਐਸਟ ਤੁਹਾਡੇ ਵਸਾਤਤ ਦੇ ਨਾਲ ਆਪਣੇ ਦੇਖਣ ਵਾਲਿਆਂ ਨੂੰ ਕਰਾਂਗਾ ਜੀ ਕਿ ਬਰਾਏ ਮਿਹਰਬਾਨੀ ਓਵਰ ਈਟਿੰਗ ਨਾ ਕਰਨ। ਵਾਹ ਓਵਰ ਈਟਿੰਗ ਨਾ ਕਰਨ। ਦੇਖੋ ਰੋਜ਼ੇ ਦਾ ਮਕਸਦ ਡਾਕਟਰ ਸਾਹਿਬ ਦੇਖੋ ਰੋਜ਼ਾ ਇਹ ਵੇ ਕਿ ਜਿਹੜਾ ਤੁਸੀਂ 16 ਘੰਟੇ ਜਾਂ ਤੁਸੀਂ 12 ਤੋਂ 16 ਘੰਟੇ ਜਦੋਂ ਤੁਸੀਂ ਫਾਸਟਿੰਗ ਕੀਤੀ ਹੈ ਜੀ ਬਾਕੀ 8 ਘੰਟਿਆਂ ਦੇ ਵਿੱਚ ਵੀ ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਨੂੰ ਇਹ ਸਾਰੇ ਬੈਨੀਫਿਟ ਮਿਲਣ ਵਾਹ ਵਾਹ ਤੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਣਾ ਕੈਲੋਰੀਜ਼ ਇਨਟੇਕ ਜਿਹੜਾ ਹੈਗਾ ਨਾ ਜੀ 800 ਤੋਂ ਨਾ ਵਧਣ ਦਿਓ। ਘੱਟ ਤੋਂ ਘੱਟ ਲਵੋ। ਘੱਟ ਤੋਂ ਘੱਟ। ਉਹ ਸਰ ਫਾਇਦਾ ਕੀ ਹੋਇਆ ਵੇਖੋ ਨਾ ਰੋਜ਼ਾ ਖੋਲਣ ਲੱਗਿਆ ਮਾਸ਼ਾਅੱਲਾ ਇੰਨੀਆਂ ਫਰਾਈਡ ਚੀਜ਼ਾਂ ਪੱਕ ਜਾਂਦੀਆਂ ਨੇ ਸਮੋਸੇ ਪਕੌੜੇ ਫਿਰ ਕਚੋਰੀਆਂ ਤੇ ਫਿਰ ਉਹ ਐਡੀਆਂ ਹੈਵੀ ਸਰ ਉਹ ਖਾ ਕੇ ਸਰ ਖਾਦਾ ਜਾਂਦਾ ਨਹੀਂ ਹੁੰਦਾ ਲੇਕਿਨ ਫਿਰ ਵੀ ਠੂਸੀ ਜਾਂਦੇ ਆ ਅਸੀਂ। ਉਹ ਡਾਕਟਰ ਸਾਹਿਬ ਦੇਖੋ ਗੱਲ ਹੈ ਵੀ ਕਿ ਇੱਕ ਚੀਜ਼ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਗਲਾਈਸੀਮਿਕ ਇੰਡੈਕਸ। ਗਲਾਈਸੀਮਿਕ ਇੰਡੈਕਸ ਹੈ ਵੇ ਕਿ ਅਸੀਂ ਅਗਰ ਗਲੂਕੋਜ਼ ਲਈਏ ਨਾ ਤਾਂ 100% ਦਾ 100% ਸਾਡੇ ਅੰਦਰ ਅਬਜ਼ਾਰਬ ਹੋ ਜਾਂਦਾ ਹੈ ਜੀ ਔਰ ਸਾਨੂੰ એનર્ਜੀ ਦਿੰਦਾ ਹੈ। ਜੀ ਇਸਲਾਮ ਕਿੱਡਾ ਮਜ਼ਹਬ ਹੈ ਖੂਬਸੂਰਤ। ਗਲਾਈਸੀਮਿਕ ਇੰਡੈਕਸ ਖਜੂਰ ਦਾ 125 ਹੈ ਗਲੂਕੋਜ਼ ਤੋਂ ਵੀ ਅੱਗੇ ਵੇ। ਵਾਹ 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 ਦੋ ਖਜੂਰਾਂ ਨਾਲ ਰੋਜ਼ਾ ਖੋਲੋ ਵਾਹ ਵਾਹ ਪਾਣੀ ਪੀਓ। ਹਾਂ ਤੁਸੀਂ ਆਪਣੇ ਆਪ ਨੂੰ ਜਿਹੜੇ ਲੋਕ ਵੀ ਫਾਸਟਿੰਗ ਨੂੰ ਦੇ ਉੱਤੇ ਰਿਸਰਚ ਕਰਦੇ ਨੇ ਉਸ ਇੱਕ ਚੀਜ਼ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਯਾਰ ਆਪਣੇ ਆਪ ਨੂੰ ਹਾਈਡਰੇਟ ਰੱਖੋ ਪਾਣੀ ਪੀਓ। ਮੈਂ ਰੋਜ਼ਾ ਖੋਲਣ ਤੋਂ ਲੈ ਕੇ ਫਿਰ ਰੱਖਣ ਤੱਕ ਜਿੰਨਾ ਅਰਸਾ ਅਸੀਂ ਜਾਗਨੇ ਪਏ ਆ ਸਾਨੂੰ ਚਾਹੀਦਾ ਕਿ ਜਿਹੜਾ ਸਾਨੂੰ ਪਾਣੀ ਰਿਕੁਆਇਰਡ ਹੈਗਾ 2 ਲੀਟਰ 2.5 ਲੀਟਰ ਉਹ ਜ਼ਰੂਰ ਲਈਏ। ਉਹ ਅਸੀਂ ਪਾਣੀ ਵੀ ਲੈ ਸਕਦੇ ਆ ਫਰੈਸ਼ ਜੂਸ ਵੀ ਲੈ ਸਕਦੇ ਆ ਉਹਦੇ ਵਿੱਚ ਕੋਈ ਥੋੜੇ ਬਹੁਤ ਜਿਸ ਤਰ੍ਹਾਂ ਡਰਿੰਕਸ ਨੇ ਜਿਸ ਤਰ੍ਹਾਂ ਅਸੀਂ ਆਪਣਾ ਕਾਵਾ ਵੀ ਲੈ ਸਕਦੇ ਜੀ, ਆ ਜੀ। ਕਾਫੀ ਵੀ ਲੈ ਸਕਦੇ ਆ। ਠੀਕ ਹੈ ਨਾ ਜੀ। ਇਹਨਾਂ ਚੀਜ਼ਾਂ ਨੂੰ ਜ਼ਰੂਰ ਰੱਖੀਏ। ਲੇਕਿਨ ਡਾਕਟਰ ਸਾਹਿਬ ਇਹ ਜਿਹੜੀਆਂ ਮਕਸਦ ਇਹ ਵੇ ਕਿ ਅਸੀਂ ਜਾ ਕੇ ਬੜੀ ਮਕਸਦ ਇਹ ਵੇ ਕਿ ਹੈਵੀ ਖਾ ਲੈਣੇ ਖਾਣੇ ਖਾ ਲੈਣੇ ਇਸ਼ਾਈਆਂ ਦੇ ਵਿੱਚ ਸ਼ਿਰਕਤ ਇਸ਼ਾਈਆਂ ਦੇ ਕਰਦੇ ਵਿੱਚ ਸ਼ਿਰਕਤ ਕਰਕੇ ਜੀ ਇਹ ਦੇਖੋ ਇਹ ਤੁਸੀਂ ਆਪਣੇ ਆਪ ਨੂੰ ਦੇ ਨਾਲ ਜ਼ਿਆਦਤੀ ਨਾ ਕਰੋ। ਸਰ ਜ਼ਿਆਦਤੀ ਹੋ ਗਈ ਸਰ 14 ਘੰਟੇ ਭੁੱਖਿਆ ਰਹਿ ਕੇ ਜਿਹੜੀ ਚੀਜ਼ ਤੁਸੀਂ ਅਚੀਵ ਕਰਨੀ ਚਾਹੁੰਦੇ ਸੋ ਉਹ ਸਾਰੀ ਤੋਂ ਹਟਾ ਦਿੱਤੀ ਆਪੇ ਹੀ। ਉਹਦਾ ਤੁਸੀਂ ਉਲਟਾ ਹੋਰ ਨੁਕਸਾਨ ਕਰ ਦਿੱਤਾ ਨਾ ਜੀ। ਉਹ 14-15 ਘੰਟੇ ਜਿਹੜੀ ਰੈਸਟ ਮਿਲੀ ਸੀ ਜੀ ਤੁਹਾਡੇ ਸਟੋਮਕ ਨੂੰ ਸਾਰੇ ਜਿਸਮ ਦੇ ਅਜ਼ਾ ਨੂੰ ਬਿਲਕੁਲ ਉਹ ਤਾਂ ਸਰ ਤੁਸੀਂ ਸਾਰੇ ਸਪੋਇਲ ਕਰ ਦਿੱਤੇ। ਬਿਲਕੁਲ ਡਾਕਟਰ ਸਾਹਿਬ ਦੇਖੋ ਅਸੀਂ ਜਿੰਨੀ ਵੀ ਗੁਫ਼ਤਗੂ ਕੀਤੀ ਹੈ ਅੱਜ ਜੀ 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 ਉਹਦੇ ਫਾਇਦਾਮੰਦ ਉਹਦੇ ਬੈਨੀਫੀਸ਼ਰੀ ਉਹਦੇ ਤੋਂ ਫਾਇਦਾ ਉਠਾਉਣ ਵਾਲੇ ਉਹ ਹੀ ਲੋਕ ਨੇ ਜਿਹੜੇ ਰੋਜ਼ੇ ਦੇ ਦਰਮਿਆਨ ਵਾਲਾ ਵਕਫਾ ਹੈ ਜਿਹੜਾ ਸਹਿਰੀ ਤੋਂ ਇਫਤਾਰੀ ਤੱਕ ਕਰਦਾ ਹੈ ਜੀ ਉਹਦੇ ਵਿੱਚ ਜਿਹੜੇ 700-800 ਕੈਲੋਰੀਜ਼ ਲੈਣਗੇ ਨਾ ਜੀ ਜੀ ਉਹਨਾਂ ਨੂੰ ਇਹ ਸਾਰੇ ਫਾਇਦੇ ਨੇ। ਵਾਹ ਵਾਹ ਜਿਹੜੇ ਉਹਦੇ ਵਿੱਚ 3000-4000 ਕੈਲੋਰੀ ਤੇ ਚਲੇ ਜਾਣਗੇ ਉਹ ਜ਼ਾਲਮ ਲੋਕ ਨੇ ਉਹ ਆਪਣੇ ਨਾਲ ਜ਼ੁਲਮ ਕਰਨਗੇ। ਹਾਏ ਹਾਏ ਠੀਕ ਹੈ ਨਾ ਜੀ। ਵਾਹ ਵਾਹ ਉਹ ਆਪਣਾ ਦੇਖੋ ਇੱਕ ਜਿਹੜੀ ਰੋਟੀ ਹੈ ਨਾ ਜੀ ਜਿਹੜੀ ਸਾਦੀ ਰੋਟੀ ਹੈ ਉਹਦੇ 200 ਕੈਲੋਰੀਜ਼ ਨੇ ਜੀ ਤੇ ਤੁਸੀਂ ਦੇਖੋ ਅਗਰ ਤੁਸੀਂ 2 ਰੋਟੀਆਂ ਰੋਜ਼ਾ ਖੋਲਣ ਲੱਗੇ ਜਾਂ ਖਾ ਲੈਂਦੇ ਹੋ 800 ਕੈਲੋਰੀ ਤੇ ਤੁਹਾਡੀ ਇੱਥੇ ਹੀ ਪੂਰੀ ਹੋ। ਹਾਂ ਠੀਕ ਹੈ ਨਾ। ਜਾਂ ਫਰਜ਼ ਕਰੋ ਤੁਸੀਂ 3 ਜਾਂ 4 ਖਜੂਰਾਂ ਖਾਂਦੇ ਹੋ ਉਹਦੇ ਵਿੱਚ ਵੀ ਤੁਸੀਂ 100 ਕੈਲੋਰੀਜ਼ ਲੈ ਜਾਂਦੇ ਹੋ। ਹਾਂ ਪਾਣੀ ਦਾ ਇੱਕ ਗਲਾਸ ਪੀਂਦੇ ਹੋ ਉਹਦੇ ਤੇ ਕੁਝ ਨਹੀਂ। ਮੇਰੀ ਸਿਰਫ ਇਹ ਰਿਕੁਐਸਟ ਹੈ 2 ਖਜੂਰਾਂ ਨਾਲ ਰੋਜ਼ਾ ਖੋਲੋ। ਘਰ ਦੇ ਵਿੱਚ ਕੋਈ ਜਿਹੜੀ ਹਲਕੀ ਜਿਹੀ ਸ਼ਿਕੰਜਵੀ ਬਣਾਈ ਹੋਈ ਹੈ ਤੁਸੀਂ ਨਮਕ ਥੋੜਾ ਇੰਨਾ ਚੀਨੀ ਪਾ ਕੇ ਉਹ ਪੀਓ ਜਾਂ ਜਿਹੜਾ ਅਗਰ ਤੁਹਾਨੂੰ ਸਾਬੇ ਸੀਹਤ ਹੋ 3-4 ਫਲਾਂ ਦਾ ਜੂਸ ਕੱਢ ਕੇ ਪੀ ਲਓ। ਠੀਕ ਹੈ। ਨਮਾਜ਼ ਵਾਸਤੇ ਚਲੇ ਜਾਓ ਆ ਕੇ ਇੱਕ ਸਾਦਾ ਰੋਟੀ ਦੇ ਨਾਲ ਸ਼ੋਰਬੇ ਦੇ ਨਾਲ ਰੋਟੀ ਖਾਓ। ਵਾਹ ਠੀਕ ਹੈ ਨਾ ਜੀ। ਫਿਰ ਤਰਾਵੀ ਪੜੋ। ਠੀਕ ਹੈ। ਔਰ ਫਿਰ ਸਹਿਰੀ ਦੇ ਵਕਤ ਤੁਸੀਂ ਕੋਈ 200 ml ਤੋਂ ਜ਼ਿਆਦਾ ਦਹੀਂ ਨਾ ਹੋਵੇ। ਹਾਂ ਠੀਕ ਹੈ ਨਾ ਜੀ। ਬਗੈਰ ਚੀਨੀ ਤੋਂ ਤੁਸੀਂ ਕੋਈ ਕਾਵੇ ਦਾ ਕੱਪ ਲਵੋ। ਵਾਹ ਵਾਹ ਇੱਕ ਸਾਦਾ ਰੋਟੀ ਦੇ ਨਾਲ ਜਿਹੜਾ ਕੋਈ ਘਰ ਦੇ ਵਿੱਚ ਖਾਣਾ ਹੈ ਉਹ ਲਵੋ। ਵਾਹ ਠੀਕ ਹੈ। ਡਾਕਟਰ ਸਾਹਿਬ ਇਬਾਦਤ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਨਾ ਕਿ ਖਾਣੇ ਦੇ ਉੱਤੇ ਫੋਕਸ ਕਰਨਾ। ਵਾਹ ਵਾਹ ਔਰ ਇਹ ਜਿਹੜਾ ਅਸੀਂ ਸ਼ੁਰੂ ਕਰ ਲਿਆ
ਇੱਕ ਦੂਸਰੇ ਤੋਂ ਵੱਧ ਵਧਾ ਕੇ ਜੀ ਮੈਂ ਅੱਜ ਇਫਤਾਰ ਪਾਰਟੀ ਕਰਨੀ ਤੇ ਮੈਂ ਉਹਦੇ ਪਾਵੇ ਰੱਖਣੇ ਨੇ, ਮੈਂ ਉਹਦੇ ਲੈਮ ਲੈਗ ਰੱਖਣੀ ਹੈ, ਮੈਂ ਉਹਦੇ ਵਿੱਚ ਬੱਕਰਾ ਰੱਖਣਾ ਹੈ, ਮੈਂ ਉਹਦੇ ਵਿੱਚ ਫਲਾਣੇ ਚਾਵਲ ਰੱਖਣੇ ਨੇ, ਗਰੀਬਾਂ ਨੂੰ ਦੇ ਦਿਓ। ਵਾਹ ਐਡਾ ਇਹਦੇ ਤੇ ਇਸਰਾਫ ਨਾ ਕਰੋ, ਵਾਹ ਵਾਹ ਇਹਦੇ ਤੇ ਇਸਰਾਫ ਨਾ ਕਰੋ। ਵਾਹ ਦੇਖੋ ਅੱਲਾਹ ਪਾਕ ਨੂੰ ਵੀ ਰਾਜ਼ੀ ਕਰੋ, ਔਰ ਦੇਖੋ ਅੱਲਾਹ ਪਾਕ ਤੇ ਡਾਕਟਰ ਸਾਹਿਬ ਚਾਹੁੰਦੇ ਨੇ ਕਿ ਸਾਡਾ ਭਲਾ ਕਰੀਏ। ਅਸੀਂ ਕਿਉਂ ਆਪਣਾ ਭਲਾ ਨਹੀਂ ਚਾਹਤੇ? ਵਾਹ ਅਸੀਂ ਆਪਣਾ ਭਲਾ ਉਸੇ ਸੂਰਤ ਦੇ ਵਿੱਚ ਹੀ ਸਾਡਾ ਹੋਣਾ ਹੈ ਕਿ ਅਸੀਂ ਆਪਣਾ ਕੈਲਰੀਜ਼ ਇਨਟੇਕ ਘੱਟ ਕਰੀਏ। ਵਾਹ ਅਸੀਂ ਆਪਣਾ ਮਕਸਦ ਇਹ ਵੇ ਕਿ ਥੋੜਾ ਖਾਈਏ। ਹਾਂ ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਤੇ ਬੜੇ ਲਾਡਲੇ ਤੇ ਲਡਿੱਕੇ ਪ੍ਰਾਹੁਣੇ ਡਾਕਟਰ ਸਾਹਿਬ ਫਜ਼ਲੁਰ ਰਹਿਮਾਨ ਹੋਰਾਂ ਦੀਆਂ ਬੜੀਆਂ ਹੀ ਖੂਬਸੂਰਤ ਗੱਲਾਂ ਸੁਣੀਆਂ, ਬੜੀ ਜਾਣਕਾਰੀ ਉਹਨਾਂ ਸਾਨੂੰ ਦਿੱਤੀ। ਪਿਆਰਿਓ ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ ਦੇ ਵਿੱਚੋਂ ਮੈਂ ਤਾਂ ਸਿਰਫ ਇਹੋ ਹੀ ਗੇਨ ਕੀਤਾ ਕਿ ਰੋਜ਼ੇ ਅੱਲਾਹ ਪਾਕ ਸੱਚੇ ਸਾਹਿਬ ਨੇ ਸਿਰਫ ਔਰ ਸਿਰਫ ਆਪਣੇ ਬੰਦਿਆਂ ਨੂੰ ਸਿਹਤਮੰਦ ਬਣਾਉਣ ਦੇ ਵਾਸਤੇ ਫਰਜ਼ ਕੀਤੇ ਨੇ। ਦੇਖੋ ਨਾ 5 ਬੁਨਿਆਦੀ ਅਰਕਾਨ ਨੇ ਇਸਲਾਮ ਦੇ, ਤੌਹੀਦ, ਨਮਾਜ਼, ਰੋਜ਼ਾ, ਹਜ ਤੇ ਜ਼ਕਾਤ। ਔਰ 5 ਜਿਹੜੇ ਬੁਨਿਆਦੀ ਜ਼ਰੂਰੀ ਅਰਕਾਨ ਨੇ ਉਹਨਾਂ ਰੁਕਨਾਂ ਦੇ ਵਿੱਚੋਂ ਇੱਕ ਰੋਜ਼ਾ ਹੈ। ਔਰ ਰੋਜ਼ਾ ਰੱਖਣ ਦਾ ਮਕਸਦ ਕੀ ਹੈ? ਮੈਡੀਕਲ ਸਾਇੰਸ ਔਰ ਤਿੱਬ ਕੀ ਆਖਦੀ ਹੈ ਤੇ ਸਾਇੰਸ ਕੀ ਸਾਡੀ ਆਖਦੀ ਹੈ, ਰਿਸਰਚ ਸਾਡੇ ਸਾਇੰਟਿਸਟਸ ਦੀ ਕੀ ਆਖਦੀ ਹੈ? ਇੱਕੋ ਹੀ ਗੱਲ ਡਾਕਟਰ ਸਾਹਿਬ ਦੀ ਸੁਣੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ, ਯਾਨੀ ਦਿਮਾਗ ਤੋਂ ਲੈ ਕੇ ਤੁਹਾਡੇ ਪੈਰਾਂ ਤੱਕ ਜਿਸ ਕਦਰ ਅੱਲਾਹ ਮਾਫ ਕਰੇ ਮੁਖਤਲਿਫ ਅਵਾਰਜ਼ ਬਿਮਾਰੀਆਂ ਇਮਰਾਜ਼ ਕਿਸੇ ਵੀ ਸ਼ਖਸ ਨੂੰ, ਇਨਸਾਨ ਨੂੰ ਲੱਗ ਸਕਦੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਛੁਟਕਾਰਾ ਹਾਸਲ ਕਰਨ ਦਾ ਇੱਕ ਹੱਲਾ ਹੈ ਰੋਜ਼ਾ, ਇੱਕ ਕੋਸ਼ਿਸ਼ ਹੈ। ਪਿਆਰੇ ਹੁਣ ਅੱਲਾਹ ਪਾਕ ਹੁਕਮ ਦਿੱਤਾ ਵੀ ਸਹਿਰੀ ਤੋਂ ਲੈ ਕੇ ਮਗਰਬ ਤੱਕ ਫਾਸਟਿੰਗ ਕਰੋ, ਭੁੱਖੇ ਰਹੋ, ਨਾ ਪਾਣੀ ਪੀਣਾ ਨਾ ਕੁਝ ਖਾਣਾ। ਤੇ ਸਾਹਿਬੋ ਜਿਸ ਵੇਲੇ ਰੋਜ਼ਾ ਸੀ ਇਫਤਾਰ ਕੀਤਾ ਤੇ ਉਦੋਂ ਬਾਅਦ ਫਿਰ ਉਹ ਜਿੰਨੀ ਅਸੀਂ ਸਾਰੇ ਦਿਨ ਦੀ ਭੁੱਖਿਆਂ ਰਹਿ ਕੇ ਰਿਆਜ਼ਤ ਕੀਤੀ, ਇੱਕ ਐਕਸਰਸਾਈਜ਼ ਕੀਤੀ, ਇੱਕ ਮਸ਼ਕ ਕੀਤੀ, ਉਹਦੇ ਉੱਤੇ ਸਾਰੀ ਤੇ ਆਹ ਪਾਣੀ ਫੇਰ ਛੱਡਿਆ ਵੀ ਇੰਨਾ ਖਾਦਾ ਫਿਰ। ਔਰ ਤੁਸੀਂ ਦੇਖੋ ਕਿ ਹੁਣ ਫੈਸ਼ਨ ਹੋ ਗਏ ਨੇ, ਇੱਕ ਤੇ ਰਿਚ ਤੋਂ ਰਿਚ ਜਿਹੜੀਆਂ ਨੇ ਨਾ ਉਹ ਅਫਤਾਰੀਆਂ ਹੋ ਰਹੀਆਂ ਨੇ, ਦੋਸਤ ਅਹਬਾਬ ਇੱਕ ਦੂਜੇ ਦੇ ਵਾਸਤੇ ਬੜੀਆਂ ਹੀ ਪੁਰਤਕਲਫ ਅਫਤਾਰੀਆਂ ਦਾ ਇਹਤਮਾਮ ਕਰਦੇ ਨੇ। ਔਰ ਇੱਕ ਨਵਾਂ ਕਲਚਰ ਕੀ ਡਿਵੈਲਪ ਹੋ ਰਿਹਾ ਸਾਡੇ ਸ਼ਹਿਰ ਗੁਜਰਾਂਵਾਲੇ ਦੇ ਵਿੱਚ, ਸਾਰੇ ਦੋਸਤ ਰਲ ਕੇ ਜਾ ਕੇ ਤੇ ਫੂਡ ਸਟਰੀਟ ਦੇ ਵਿੱਚ ਜਾ ਕੇ ਨਾ ਜੀ ਤੇ ਉੱਥੇ ਪਾਵੇ ਤੇ ਖੱਦਾਂ ਤੇ ਬੜੇ ਹੈਵੀ ਨਾਸ਼ਤੇ ਕਰਕੇ ਤੇ ਰੋਜ਼ਾ ਰੱਖਦੇ, ਰਲ ਕੇ ਜਾਂਦੇ ਨੇ, ਟੀਮਾਂ ਦੀਆਂ ਟੀਮਾਂ। ਸਵੇਰ ਫੂਡ ਸਟਰੀਟ ਦੀ ਤੁਹਾਨੂੰ ਵਿਜ਼ਿਟ ਕਰਵਾਈਏ, ਤੁਸੀਂ ਹੈਰਾਨ ਹੋ ਜਾਓ, ਸਾਰਾ ਸ਼ਹਿਰ ਉੱਥੇ ਆਇਆ ਹੁੰਦਾ ਹੈ। ਇਸੇ ਤਰ੍ਹਾਂ ਅਫਤਾਰ ਦੇ ਵਕਤ ਵੀ ਸਾਰਾ ਸ਼ਹਿਰ ਹਰੀਸੇ ਖਾ ਰਿਹਾ ਜਾ ਕੇ ਉੱਥੇ। ਔਰ ਜਨਾਬ ਏਡੀਆਂ ਮੁਰਗਨ ਖਾਣੇ ਜਿਹੜੇ ਨੇ ਉਹਨਾਂ ਦੇ ਨਾਲ ਅਫਤਾਰੀਆਂ ਕਰਦੇ ਨੇ ਕਿ ਉਹ ਸਾਰੇ ਦਿਨ ਦੀ ਜਿਹੜੀ 12-14 ਘੰਟਿਆਂ ਦੀ ਭੁੱਖਿਆ ਰਹਿ ਕੇ ਜਿਹੜੀ ਰੈਸਟ ਦਿੱਤੀ ਹੁੰਦੀ ਹੈ ਜਿਸਮ ਦੇ ਮੁਖਤਲਿਫ ਆਜ਼ਾ ਨੂੰ, ਮੈਦੇ ਨੂੰ, ਦਿਲ ਜਿਗਰ ਨੂੰ ਕੋਈ ਥੋੜਾ ਜਿਹਾ ਸਕੂਨ ਅਸੀਂ ਦਵਾਨੇ ਆ, ਬਲੱਡ ਪ੍ਰੈਸ਼ਰ ਕੋਲੈਸਟਰੋਲ ਘਟਾਉਣ ਦੀ ਇੱਕ ਕੋਸ਼ਿਸ਼ ਕਰਨੇ ਆ, ਉਹ ਸ਼ਾਮ ਨੂੰ ਜਾ ਕੇ ਉਹਨੂੰ ਕਈ ਗੁਣਾ ਵਧਾ ਦੇਣੇ। ਤੇ ਪਿਆਰਿਓ ਮੁੱਕਦੀ ਗੱਲ ਏ, ਅਰਜ਼ ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਕਰਨਾ ਚਾਹੁੰਦਾ ਸਾਂ ਕਿ ਅੱਲਾਹ ਪਾਕ ਸੱਚਾ ਆਪਣੀ ਮਖਲੂਕ, ਆਪਣੇ ਇਨਸਾਨਾਂ ਦੀ ਭਲਾਈ ਚਾਹੁੰਦੇ ਨੇ। ਔਰ ਰੋਜ਼ਾ ਜਿਹੜਾ ਸਾਡੇ ਤੇ ਫਰਜ਼ ਕੀਤਾ ਗਿਆ ਏ, ਇਹ ਵੀ ਇੱਕ ਕੋਸ਼ਿਸ਼ ਔਰ ਇੱਕ ਹੁਕਮ ਹੈ ਅੱਲਾਹ ਪਾਕ ਵੱਲੋਂ ਕਿ ਮੇਰੇ ਬੰਦੇ ਸਿਹਤਮੰਦ ਹੋ ਜਾਣ। ਚੁਨਾਚਾ ਰੋਜ਼ਿਆਂ ਦਾ ਜਿਹੜਾ ਅਸਲ ਮਕਸਦ ਹੈ ਨਾ ਉਹ ਇਹ ਵੇ ਕਮਖੋਰੀ, ਪੁਰਖੋਰੀ ਨਹੀਂ। ਇੱਕ ਤਾਂ ਸਾਨੂੰ ਇਹਦੇ ਤੇ ਅਮਲ ਪੈਰਾ ਹੋਣਾ ਚਾਹੀਦਾ। ਅਫਤਾਰੀ ਤੋਂ ਬਾਅਦ ਵੀ ਡਾਕਟਰ ਸਾਹਿਬ ਨੇ ਜਿਵੇਂ ਫਰਮਾਇਆ ਕਿ 800 ਕੈਲੋਰੀਜ਼ ਤੋਂ ਜ਼ਿਆਦਾ ਵਾਲੀ ਡਾਈਟ ਸਾਨੂੰ ਨਹੀਂ, ਪੂਰੇ ਮਹੀਨੇ ਦੀ ਪ੍ਰੈਕਟਿਸ ਸਾਡੀ ਜ਼ਾਇਆ ਹੋ ਗਈ ਨਾ ਜੀ ਅਗਰ ਅਸੀਂ ਫੇਰ ਸ਼ਾਮ ਨੂੰ ਉਸੇ ਤਰ੍ਹਾਂ ਟੁੱਟ ਪਏ ਰੋਟੀ ਦੇ ਉੱਤੇ, ਖਾਣਿਆਂ ਦੇ ਉੱਤੇ। ਇੰਜ ਨਹੀਂ ਸਾਨੂੰ ਕਰਨਾ ਚਾਹੀਦਾ। ਔਰ ਪਿਆਰਿਓ ਸਾਨੂੰ ਤਕਵਾ ਇਖਤਿਆਰ ਕਰਨਾ ਚਾਹੀਦਾ, ਅੱਲਾਹ ਪਾਕ ਤੋਂ ਡਰਨਾ ਚਾਹੀਦਾ। ਤਕਵੇ ਦਾ ਇੱਕੋ ਹੀ ਮਤਲਬ ਹੈ ਕਿ ਆਪਣੇ ਨਫਸ ਨੂੰ ਹਰ ਬੁਰਾਈ ਤੋਂ ਰੋਕ ਕੇ ਰੱਖੀਏ, ਸਾਹਿਬ ਨੂੰ ਰਾਜ਼ੀ ਕਰ ਲਈਏ। ਇੱਕ ਮਹੀਨੇ ਦੇ ਵਿੱਚ ਇਹ ਜਿਹੜੀ ਐਕਸਰਸਾਈਜ਼ ਅੱਲਾਹ ਪਾਕ ਨੇ ਸਾਨੂੰ ਹੁਕਮ ਦਿੱਤਾ ਤੇ ਅਸੀਂ ਕਰਨੇ ਆ। ਜਦੋਂ ਰਮਜ਼ਾਨ ਸ਼ਰੀਫ ਦਾ ਮੁਬਾਰਕ ਮਹੀਨਾ ਮੁੱਕੇ ਤੇ ਅਸੀਂ ਮੁਕੰਮਲ ਬਚ ਗਿਆ ਹੋਈਏ ਔਰ ਉਹਦੇ ਤੋਂ ਅਸੀਂ ਮੁਤਨਫਰ ਹੋ ਗਿਆ ਹੋਈਏ ਦੁਨੀਆ ਦੀਆਂ तमाम ਬੁਰਾਈਆਂ ਤੋਂ। ਔਰ ਇੱਕ ਬੜਾ ਹੀ ਪਿਆਰਾ ਮੈਸੇਜ ਡਾਕਟਰ ਸਾਹਿਬ ਨੇ ਹੋਰ ਦਿੱਤਾ
ਕਿ ਉਮਾਰਾ ਜਾਂ ਸਾਹਿਬਾਨ ਇਸਤਤਾਦ ਜਿਹੜੇ ਸਾਡੇ ਦੋਸਤ ਨੇ, ਸਾਹਿਬਾਨ ਸਰਵਤ ਨੇ, ਉਹ ਤਾਂ ਸਾਰਾ ਸਾਲ ਹੀ ਅੱਛਾ ਖਾਂਦੇ ਨੇ। ਹਰ ਖਾਣਾ ਉਹਨਾਂ ਦਾ ਮਾਸ਼ਾਅੱਲਾ ਬੜਾ ਪੁਰਤਕੱਲਫ ਹੁੰਦਾ ਹੈ। ਤੇ ਰਮਜ਼ਾਨ ਸ਼ਰੀਫ ਦੇ ਵਿੱਚ ਵੀ ਸਿਰਫ ਆਪਸ ਵਿੱਚ ਹੀ ਇੱਕ ਦੂਜੇ ਨੂੰ ਹੀ ਦਾਵਤਾਂ ਦੇਣ ਦੀ ਬਜਾਏ ਕਮ ਸੇ ਕਮ ਇਸ ਇੱਕ ਮਹੀਨੇ ਦੇ ਵਿੱਚ ਤੇ ਪਿਆਰਿਓ ਸਾਨੂੰ ਉਹ ਸਾਰੇ ਪੈਸੇ ਜਿਹੜੇ ਅਸੀਂ ਬੜੀ ਬੜੀ ਵੱਡੀ ਤੇ ਮਹਿੰਗੀਆਂ ਦਾਵਤਾਂ ਇੱਕ ਦੂਜੇ ਨੂੰ ਦੇ ਕੇ ਲੁਟਾਉਂਦੇ ਆ ਤੇ ਉਜਾੜਨੇ ਆ ਉਹ ਪੈਸੇ, ਔਰ ਆਪਣੀ ਵੀ ਸਿਹਤ ਬਰਬਾਦ ਕਰਨੇ ਆ, ਉਹ ਸਾਰੀ ਰਕਮ ਸਾਨੂੰ ਗਰੀਬਾਂ ਨੂੰ ਦੇ ਦੇਣੀ ਚਾਹੀਦੀ ਹੈ। ਉਹ ਵੀ ਈਦ ਕਰਨ, ਪਹਿਲੇ ਤੇ ਉਹ ਰੋਜ਼ੇ ਰੱਖਣ, ਉਦੋਂ ਬਾਅਦ ਈਦ ਆਵੇ ਤੇ ਉਹਨਾਂ ਦੇ ਬੱਚੇ, ਉਹਨਾਂ ਦੀਆਂ ਬੱਚੀਆਂ, ਉਹ ਆਪ ਵੀ ਕੋਈ 2-2 ਸੂਟ ਹੀ ਸਵਾ ਲੈਣ, ਔਰ ਅੱਲਾਹ ਪਾਕ ਸਾਡੇ ਤੇ ਇਹਸਾਨ ਕਰੇ। ਰੋਜ਼ਿਆਂ ਦਾ ਇੱਕ ਇਹ ਵੀ ਮਕਸਦ ਹੈ ਕਿ ਅਸੀਂ ਹਰ ਇੱਕ ਦਾ ਧਿਆਨ ਕਰੀਏ, ਬਿਲਖਸੂਸ ਮੁਸਲਮਾਨਾਂ ਨੂੰ ਤੇ ਬਹੁਤ ਜ਼ਿਆਦਾ ਇੱਕ ਦੂਜੇ ਦੇ ਨਾਲ ਸਖਾਵਤ ਕਰਨੀ ਚਾਹੀਦੀ ਹੈ ਰੋਜ਼ਿਆਂ ਦੇ ਵਿੱਚ। ਸਾਹਿਬੋ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ